ਮੋਦੀ ਦੀ ਜਿਹੜੀ ਗਵਰਨਮੈਂਟ ਆ, ਜਿਹਨੂੰ ਹਿੰਦੁਤਵੀ ਗਵਰਨਮੈਂਟ ਜਾਂ ਕਹੀਏ ਵੀ ਹਾਰਡਕੋਰ ਹਿੰਦੁਤਵਾਦੀ ਪੋਲੀਟਿਕਸ ਕਰਨ ਵਾਲੀ ਗਵਰਨਮੈਂਟ ਕਿਹਾ ਜਾਂਦਾ, ਉਹ 2 ਵਾਰ ਉਹਦਾ ਰਜੀਮ ਪੂਰਾ ਹੋ ਚੱਲਿਆ ਅਤੇ ਇਸ ਵਾਰ ਵੀ BJP ਜਿਹੜੀ ਆ ਮੋਦੀ ਦੇ ਫੇਸ ਦੇ ਨਾਲ ਹੀ ਇਲੈਕਸ਼ਨ ਲੜਨ ਜਾ ਰਹੀ ਆ। US ਦੇ ਜਿੰਨੇ ਇੰਸਟੀਚਿਊਟਸ ਨੇ ਜਿਹੜੇ ਡੈਮੋਕ੍ਰੇਸੀ ਨੂੰ 'ਤੇ ਨਜ਼ਰ ਰੱਖਦੇ ਆ ਅਤੇ ਉਹਨਾਂ ਦੀਆਂ ਰਿਪੋਰਟਸ ਅਸੀਂ ਦੇਖ ਚੁੱਕੇ ਹਾਂ ਵੀ ਹਰ ਪਹਿਲੂ ਤੋਂ ਇੰਡੀਆ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਆ ਉਹ ਵੱਧ ਤੋਂ ਬਦਤਰ ਹੁੰਦੀ ਗਈ ਆ। ਉੱਥੇ ਡੈਮੋਕ੍ਰੇਸੀ ਨੂੰ ਬਚਾਉਣ ਦੇ ਉੱਤੇ ਜੇ ਕੋਈ ਜਿਹੜੀ ਬੈਟ ਲੱਗੀ ਆ ਉਹ ਇੰਡੀਆ ਬਲੋਕ 'ਤੇ ਲੱਗੀ ਆ ਜੀ। ਜੇ ਇੰਡੀਆ ਬਲੋਕ ਰਜੀਮ ਦੇ ਵਿੱਚ ਆਉਂਦਾ ਆ, ਜਿਹੜਾ ਇੰਡੀਆ ਬਲੋਕ ਨੂੰ ਲੀਡ ਕਰ ਰਹੀ ਆ ਇੰਡੀਅਨ ਨੈਸ਼ਨਲ ਕਾਂਗਰਸ, ਉਹਦਾ ਵੀ ਕੋਈ ਡੈਮੋਕ੍ਰੇਸੀ ਦਾ ਕੋਈ ਬਹੁਤ ਵਧੀਆ ਐਕਸਪੀਰੀਅੰਸ ਨਹੀਂ ਰਿਹਾ। ਉਹ ਪਾਰਟੀ ਨੇ ਵੀ ਜੈਨੋਸਾਈਡ ਕੀਤਾ ਹੈ ਨਾ ਸਿੱਖਾਂ ਦਾ। BJP ਜਿਹੜੀ ਆ ਉਹ ਇੱਕ ਵਾਰ ਫੇਰ ਤੋਂ ਮਤਲਬ ਆਪਣਾ ਜਿਹੜਾ ਹਾਰਡਕੋਰ ਹਿੰਦੁਤਵਾ ਦਾ ਏਜੰਡਾ ਆ, ਜਿਹਦੇ ਵਿੱਚ ਉਹ ਆਪਣੀ ਇਲੈਕਸ਼ਨ ਕੈਂਪੇਨ ਦੀ ਅਸੀਂ ਦੇਖ ਰਹੇ ਹਾਂ ਵੀ ਸ਼ੁਰੂਆਤ ਰਾਮ ਮੰਦਿਰ ਦੇ ਇਨੈਗੋਰੇਸ਼ਨ ਤੋਂ ਉਹਨੂੰ ਇੱਕ ਵੱਡਾ ਮਤਲਬ ਇੰਡੀਆ ਲੈਵਲ ਦਾ ਪ੍ਰੋਗਰਾਮ ਬਣਾ ਕੇ ਕਰ ਰਹੇ ਆ। ਜਿਹੜਾ ਇਹ ਮੋਦੀ ਦਾ ਰਜੀਮ ਆ ਮਤਲਬ ਉਹ ਦੁਬਾਰਾ ਫੇਰ ਪਾਵਰ ਦੇ ਵਿੱਚ ਆਉਂਦਾ ਹੀ ਨਜ਼ਰ ਆ ਰਿਹਾ। ਡੈਮੋਕ੍ਰੇਸੀ ਅਸੀਂ ਜਿਵੇਂ ਜ਼ਿਕਰ ਕੀਤਾ ਵੀ ਪਾਕਿਸਤਾਨ, ਬੰਗਲਾਦੇਸ਼, ਉੱਥੇ ਤਾਂ ਮਤਲਬ ਅਸੀਂ ਹਾਲਾਤ ਦੇਖ ਰਹੇ ਹਾਂ ਵੀ ਕੋਈ ਚੰਗੇ ਨਹੀਂ ਆ ਡੈਮੋਕ੍ਰੇਸੀ ਦੇ, ਅਤੇ ਇੰਡੀਆ ਦੇ ਵਿੱਚ ਵੀ ਜਿਹੜੀ ਡੈਮੋਕ੍ਰੇਸੀ ਆ ਉਹ ਫੇਲ ਹੁੰਦੀ ਨਜ਼ਰ ਆ ਰਹੀ ਆ। ਟਰੰਪ ਨੇ ਕਲੀਅਰ ਕੱਟ ਪੋਲਿਸੀ ਲਿਆਂਦੀ ਸੀ ਕਿ ਉਹਨਾਂ ਦੀ ਗਵਰਨਮੈਂਟ ਦੇ ਲਈ ਸਭ ਤੋਂ ਪਹਿਲਾਂ US ਦੇ ਇੰਟਰਸਟ ਆ, ਕਿ ਬਾਕੀ ਦੁਨੀਆ 'ਚ ਕੀ ਹੁੰਦਾ ਵੀ ਉਹਨਾਂ ਨੂੰ ਕੋਈ ਮੈਟਰ ਨਹੀਂ ਕਰਦਾ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਸੀਂ ਇਹ ਦੇਖਿਆ ਵੀ ਜਦ ਤੋਂ ਆਏ ਆ ਤਾਂ ਉਹਨਾਂ ਨੇ ਚਾਹੇ ਉਹ ਯੂਕਰੇਨ ਰਸ਼ੀਆ ਵਾਲੀ ਲੜਾਈ ਦਾ ਜ਼ਿਕਰ ਤੁਸੀਂ ਕੀਤਾ, ਚਾਹੇ ਹੁਣ ਮਿਡਲ ਈਸਟ ਦੇ ਵਿੱਚ ਕਾਫੀ ਜਿਹੜੀ ਆ ਫਰੀਕੁਐਂਟ ਇੰਗੇਜਮੈਂਟ ਜਿਹੜੀ ਆ ਉਹ ਰਹੀ ਆ ਵੀ ਜਿਹੋ ਜਿਹਾ US ਦਾ ਰੋਲ ਟਰੰਪ ਦੇ ਆਉਣ ਤੋਂ ਪਹਿਲਾਂ ਦਾ ਹੈਗਾ ਸੀ, ਉਹੋ ਜਿਹਾ ਹੀ ਰੋਲ ਸਾਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ। ਜੇ ਡੈਮੋਕ੍ਰੇਸੀ ਦਾ ਫੇਲੀਅਰ ਹੁੰਦਾ ਆ ਤਾਂ US ਦਾ ਜਿਹੜਾ ਸਾਰਾ ਹੀ ਪੋਲੀਟੀਕਲ ਮਾਡਲ ਆ ਉਹਦਾ ਫੇਲੀਅਰ ਆ। ਅਤੇ ਜਿਹੜੀ ਲਗਾਤਾਰ ਮਤਲਬ ਰਸ਼ੀਆ ਦੇ ਨਾਲ US ਦੀ ਜਿਹੜੀ ਪੋਲੀਟੀਕਲ ਲੜਾਈ ਰਹੀ ਆ ਤਾਂ ਉਹਦੇ ਵਿੱਚ ਰਸ਼ੀਆ ਜਿਹੜਾ ਆ ਉਹ ਫਿਰ ਮਤਲਬ ਜੇ ਅਥੋਰੀਟੇਰੀਅਨ ਰਜੀਮਸ ਐਸਟੈਬਲਿਸ਼ ਹੁੰਦੇ ਆਲ ਓਵਰ ਦੀ ਵਰਲਡ ਤਾਂ ਫਿਰ ਰਸ਼ੀਆ ਦੀ ਇੱਕ ਤਰ੍ਹਾਂ ਦੀ ਜਿੱਤ ਮੰਨੀ ਜਾਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ 'ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ 'ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਜਿਹੜਾ ਦਿਨ ਹੈਗਾ ਦਿਹਾੜਾ ਆ 5 ਜਨਵਰੀ 2024 ਦਾ ਦਿਨ ਹੈ ਅਤੇ 21 ਪੋਹ ਨਾਨਕਸ਼ਾਹੀ ਸੰਮਤ 555 ਦੇ ਦਿਨ ਅਸੀਂ ਗੱਲ ਕਰਨ ਜਾ ਰਹੇ ਹਾਂ। ਮੇਰੇ ਨਾਲ ਸੁਖਵਿੰਦਰ ਸਿੰਘ ਸਾਡੇ ਜਿਹੜੇ ਕੋਰਸਪੋਂਡੈਂਟ ਨੇ TV84 ਦੇ ਟੋਰਾਂਟੋ ਤੋਂ, ਉਹ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਪਹਿਲਾਂ ਤਾਂ ਅਸੀਂ ਮਤਲਬ ਅਦਾਰਾ TV84 ਵੱਲੋਂ ਅੱਜ 5 ਜਨਵਰੀ ਦਾ ਦਿਨ ਹੈ ਅਤੇ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਅੱਜ ਦਾ ਜਿਹੜਾ ਦਿਨ ਹੈਗਾ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ। ਅੱਜ ਦਿਨ ਉਹ ਜਿਹੜਾ ਵਰ੍ਹੇਗੰਢ ਹੈ, ਸੋ ਸਾਰੇ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਡੇ ਵੱਲੋਂ। ਇਹਨਾਂ ਵਧਾਈਆਂ ਤੋਂ ਅਸੀਂ ਸ਼ੁਰੂਆਤ ਕਰੀਏ ਅਤੇ ਖਬਰਾਂ ਦੇ ਵੱਲ ਜਦੋਂ ਅਸੀਂ ਆਉਂਦੇ ਹਾਂ ਅਤੇ ਨਾਲ ਹੀ ਮਤਲਬ ਇਹ ਜਿਹੜਾ ਵਰ੍ਹਾ 2024 ਦਾ ਸ਼ੁਰੂ ਹੋਇਆ, ਮਤਲਬ ਅੱਜ ਇੱਕ ਵੱਖਰੇ ਪਹਿਲੂ ਤੋਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। 2024 ਦਾ ਜਿਹੜਾ ਸਾਲ ਹੈ, ਇਸ ਸਾਲ ਦੀ ਇੱਕ ਅਹਿਮੀਅਤ ਹੈ, ਇੱਕ ਖਾਸੀਅਤ ਹੈ। ਉਹ ਇਸ ਲਿਹਾਜ਼ ਦੇ ਨਾਲ ਕਿਉਂਕਿ ਜਦੋਂ ਅਸੀਂ ਇੰਟਰਨੈਸ਼ਨਲੀ ਸਾਰੀ ਦੁਨੀਆ ਨੂੰ ਦੇਖ ਰਹੇ ਹਾਂ ਅਤੇ ਹਰ ਇੱਕ ਥਾਂ ਦੇ ਉੱਤੇ, ਹਰ ਇੱਕ ਮੁਲਕ ਦੇ ਵਿੱਚ ਕਿਤੇ ਨਾ ਕਿਤੇ ਇਸ ਕਿਸਮ ਦੀ ਰੁਚੀ ਨਜ਼ਰ ਆ ਰਹੀ ਹੈ ਕਿ ਜਿਹੜੀ ਰਾਈਟ ਵਿੰਗਰ ਆਈਡੀਓਲੋਜੀ ਹੈ ਉਹ ਭਾਰੂ ਹੁੰਦੀ ਨਜ਼ਰ ਆ ਰਹੀ ਹੈ ਅਤੇ ਜਿਹੜੀ ਡੈਮੋਕ੍ਰੇਸੀ ਇਸ ਵਕਤ ਜਾਂ ਪਿਛਲੇ ਦਹਾਕਿਆਂ ਦੇ ਵਿੱਚ ਇੱਕ ਐਸਟੈਬਲਿਸ਼ਡ ਨੋਰਮ ਮੰਨਿਆ ਗਿਆ ਦੁਨੀਆ ਨੂੰ ਰਨ ਕਰਨ ਦਾ ਕਿ ਇੱਕ ਚੰਗਾ ਤਰੀਕਾ ਆ, ਇੱਕ ਚੰਗੀ ਗਵਰਨੈਂਸ ਮਿਲਦੀ ਹੈ ਲੋਕਾਂ ਨੂੰ। ਹਾਲਾਂਕਿ ਅੱਜ ਵੀ ਪਬਲਿਕ ਓਪੀਨੀਅਨ ਜਿਹੜਾ ਉਹ ਡੈਮੋਕ੍ਰੇਸੀ ਦੇ ਥੱਲੇ ਹੀ ਹਾਮੀ ਭਰਦਾ, ਪਰ ਜਿਹੜੀ ਓਵਰਆਲ ਸਟਰਕਚਰ ਹੈਗਾ ਦੁਨੀਆ ਦਾ ਜਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਜਿਹੜੀ ਲੀਨਿੰਗ ਹੈਗੀ ਹੈ ਉਹ ਅਥੋਰੀਟੇਰੀਅਨ ਸਟੇਟ ਦੇ ਵੱਲ ਨੂੰ ਜਾਂ ਆਟੋਕ੍ਰੇਸੀ ਵੱਲ ਨੂੰ ਦੂਜੇ ਪਾਸੇ ਨੂੰ ਜਾ ਰਹੀ ਹੈ। ਇਲੈਕਸ਼ਨ ਭਾਵੇਂ ਹੁੰਦੀ ਹੈ ਡੈਮੋਕ੍ਰੇਸੀ ਦੇ ਰਾਹੀਂ ਚੁਣ ਕੇ ਆਉਂਦੀਆਂ ਨੇ ਸਰਕਾਰਾਂ, ਪਰ ਇਹ ਸਾਲ ਮੰਨਿਆ ਜਾ ਰਿਹਾ ਹੈ ਵੀ ਡੈਮੋਕ੍ਰੇਸੀ ਦੇ ਲਈ ਇੱਕ ਵੱਡਾ ਟੈਸਟ ਹੈ।
ਟੈਸਟ ਇਸ ਕਰਕੇ ਵੀ ਹੈ ਕਿਉਂਕਿ ਇਸ ਸਾਲ ਦੇ ਵਿੱਚ ਜਿਹੜੀ ਦੁਨੀਆ ਹੈਗੀ ਹੈ ਇਹਦੇ ਵਿੱਚ ਤਕਰੀਬਨ 10 ਮੁਲਕ ਨੇ ਜਿਹੜੇ ਵੱਡੇ ਮੁਲਕ ਗਿਣੇ ਜਾਂਦੇ ਨੇ ਤੇ ਦੁਨੀਆ ਦੀ ਅੱਧੀ ਆਬਾਦੀ ਨੂੰ ਹੋਲਡ ਕਰਦੇ ਨੇ। ਉਹਨਾਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ। ਉਹਨਾਂ ਮੁਲਕਾਂ ਦੀ ਮਤਲਬ ਜੇ ਲਿਸਟ ਦੇਖਣੀ ਹੋਵੇ ਤੇ ਉਹਦੇ ਵਿੱਚ ਭਾਰਤ ਵੀ ਉਹਦੇ ਵਿੱਚ ਆਉਂਦਾ। ਅਮਰੀਕਾ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ। ਇੰਡੋਨੇਸ਼ੀਆ, ਪਾਕਿਸਤਾਨ, ਰਸ਼ੀਆ, ਮੈਕਸੀਕੋ, ਯੂਰੋਪੀਅਨ ਯੂਨੀਅਨ ਦੀ ਇਲੈਕਸ਼ਨ ਇਸ ਸਾਲ ਦੇ ਵਿੱਚ ਹੋਣੀ ਆ। ਸਾਊਥ ਅਫਰੀਕਾ, ਘਾਨਾ ਤੇ ਬੰਗਲਾਦੇਸ਼ ਇਹ ਮੁਲਕ ਨੇ, ਵੱਡੇ ਮੁਲਕ ਨੇ, ਅਹਿਮੀਅਤ ਰੱਖਦੇ ਨੇ ਇਹਨਾਂ ਦੇ ਵਿੱਚ। ਤੇ ਖਾਸ ਤੌਰ 'ਤੇ ਜਦੋਂ ਅਸੀਂ ਆਪਣੇ ਖਿੱਤੇ ਦੀ ਗੱਲ ਕਰਦੇ ਹਾਂ ਜਾਂ ਜਿੱਥੇ ਅਸੀਂ ਬੈਠੇ ਹਾਂ, ਅਮਰੀਕਾ ਮਤਲਬ ਅਮਰੀਕਾ ਦੇ ਵਿੱਚ ਨਵੰਬਰ 'ਚ ਇਲੈਕਸ਼ਨਸ ਹੋਣੀਆਂ ਨੇ ਤੇ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਇੰਡੀਆ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ। ਤੇ ਪਾਕਿਸਤਾਨ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਬਣੀ ਹੋਈ ਹੈ ਉਹ ਸਾਡਾ ਹਮਸਾਇਆ ਮੁਲਕ ਹੈ, ਸਾਡਾ ਗੁਆਂਢੀ ਮੁਲਕ ਹੈ। ਉਹਦੇ ਨਾਲ ਵੀ ਸਾਡੇ ਜਿਹੜੇ ਰਿਸ਼ਤੇ ਨੇ ਅਸੀਂ ਹਮੇਸ਼ਾ ਲੋਚਦੇ ਹਾਂ ਕਿ ਉਹ ਸੁਖਾਵੇਂ ਹੋਣ। ਸੋ ਇਹ ਸਾਡੇ ਲਈ ਵੀ ਬਹੁਤ ਅਹਿਮੀਅਤ ਵਾਲੀ ਗੱਲ ਹੈ ਵੀ ਇਹਨਾਂ ਮੁਲਕਾਂ ਦੀ ਜਿਹੜੀ ਸਥਿਤੀ ਇਸ ਵਕਤ ਬਣੀ ਹੋਈ ਹੈ ਉਹ ਡੈਮੋਕ੍ਰੇਸੀ ਦੇ ਹਵਾਲੇ ਨਾਲ ਜਾਂ ਜਿਹੜੀ ਹਿਊਮਨ ਰਾਈਟਸ ਦੀ ਅਸੀਂ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਜਿਹੜੀ ਘਾਣ ਹੋ ਰਿਹਾ ਉਸ ਹਵਾਲੇ ਦੇ ਨਾਲ ਬਹੁਤ ਇੰਪੋਰਟੈਂਟ ਹੈ ਇਹ ਸਾਲ। ਇਸ ਪੱਖ ਤੋਂ ਅਸੀਂ ਗੱਲਬਾਤ ਦੀ ਸ਼ੁਰੂਆਤ ਕਰੀਏ। ਜਿਵੇਂ ਮੈਂ ਜ਼ਿਕਰ ਕੀਤਾ ਵੀ ਸਾਰਾ ਜਿਹੜੇ ਇਹ ਮੁਲਕ ਹੈਗੇ ਇਹਨਾਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ। ਸੁਖਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਜਾਂ ਇਕੱਲੇ ਮੁਲਕ ਦੇ ਹਿਸਾਬ ਨਾਲ ਵੀ ਥੋੜ੍ਹੀ ਜਿਹੀ ਗੱਲ ਕਰੀਏ, ਫਿਰ ਜਿਹੜਾ ਸਾਡਾ ਫੋਕਸ ਹੈ ਸਾਊਥ ਏਸ਼ੀਆ ਦੀ ਧਰਤੀ ਜਾਂ ਜਿੱਥੇ ਅਸੀਂ ਬੈਠੇ ਹਾਂ ਅਮਰੀਕਾ, ਇਹਦੇ 'ਤੇ ਵੀ ਅਸੀਂ ਗੱਲ ਕਰਾਂਗੇ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜਾ ਸਾਲ ਆ ਇਸ ਸਾਲ ਦੇ ਵਿੱਚ ਦੁਨੀਆ ਦੀ ਆਬਾਦੀ ਦਾ ਵੱਡਾ ਹਿੱਸਾ ਸਾਂਭੀ ਬੈਠੇ ਜਿਹੜੇ ਮੁਲਕ ਨੇ, ਮਤਲਬ ਦੇਖਣਾ ਹੋਵੇ ਤਾਂ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਹਨਾਂ ਮੁਲਕਾਂ ਦੇ ਵਿੱਚ ਆ ਵੀ ਉਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹ ਚੁਣੀਆਂ ਜਾਣੀਆਂ ਨੇ। ਉਹ ਕੁਛ ਮੁਲਕਾਂ ਦੇ ਵਿੱਚ ਕਹਿਣ ਨੂੰ ਡੈਮੋਕ੍ਰੇਸੀ ਆ, ਕੁਛ ਮੁਲਕਾਂ ਦੇ ਵਿੱਚ ਡੈਮੋਕ੍ਰੇਸੀ ਹੈ ਵੀ ਆ ਤੇ ਕੁਛ ਮੁਲਕਾਂ ਦੇ ਵਿੱਚ ਅਥੋਰੀਟੇਰੀਅਨ ਰਜੀਮਸ ਵੀ ਹੈਗੇ ਆ। ਤਾਂ ਇਹ ਜਿਹੜੀ ਸਾਰੀ ਇਹ ਪੋਲੀਟੀਕਲ ਪ੍ਰੈਕਟਿਸ ਆ ਵੀ ਉਹਦੇ ਬਾਰੇ ਜਿਹੜਾ ਇਹ ਸਾਲ ਆ ਉਹਨੂੰ ਬੜਾ ਅਹਿਮ ਮੰਨਿਆ ਜਾ ਰਿਹਾ। ਸਤੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਜਿਹੜੇ ਐਂਟਨੀ ਬਲਿੰਕਨ ਨੇ US ਦੇ ਸੈਕਟਰੀ ਆਫ ਸਟੇਟ, ਉਹਨਾਂ ਨੇ ਇੱਕ ਜੌਨ ਹੋਪਕਿੰਸ ਯੂਨੀਵਰਸਿਟੀ ਆ ਵਾਸ਼ਿੰਗਟਨ ਦੇ ਵਿੱਚ, ਉੱਥੇ ਵਿਦਿਆਰਥੀਆਂ ਦੇ ਨਾਲ ਰੂਬਰੂ ਪ੍ਰੋਗਰਾਮ ਸੀ ਉਹਨਾਂ ਦਾ। ਤੇ ਉਸ ਆਪਣੀ ਸਪੀਚ ਦੇ ਵਿੱਚ ਮੈਂ ਉਹਨਾਂ ਦੇ ਕੁਛ ਗੱਲਾਂ ਕੋਟ ਕਰਨੀਆਂ ਚਾਹੁੰਦਾ ਆਪਣੀ ਇਹ ਜਿਹੜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜੀ। ਤਾਂ ਉਹਨਾਂ ਨੇ ਆਪਣੀ ਉਸ ਸਪੀਚ ਦੇ ਵਿੱਚ ਕਿਹਾ ਸੀ ਕਿ one era is ending, a new one is beginning, and the decisions that we take now will shape the future of decades to come। ਮਤਲਬ ਬਲਿੰਕਨ, ਕਿਉਂਕਿ US ਨੂੰ ਅਸੀਂ ਜਦੋਂ ਦੇਖਦੇ ਹਾਂ ਵੀ US ਇੱਕ ਲੰਬਰਦਾਰ ਮੁਲਕ ਆ ਜਿਹੜਾ ਦੁਨੀਆ ਦੀ ਸਿਆਸਤ ਨੂੰ ਤੈਅ ਕਰਦਾ, ਦੁਨੀਆ ਦੇ ਵਿੱਚ ਜਿਹੜਾ ਇੱਕ ਆਰਡਰ ਅੱਜ ਉਹਨੂੰ ਲੀਡ ਕਰ ਰਿਹਾ US, ਤੇ ਇੱਕ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਉਹਦੇ ਵਿੱਚ ਇੱਕ ਵੱਡੀ ਧਿਰ ਆ ਤੇ ਉਹਨਾਂ ਦੀ ਜਿਹੜੀ ਸਾਰੀ ਪੋਲਿਸੀ ਦਾ ਕਰਤਾ ਧਰਤਾ US ਦਾ ਜਿਹੜਾ ਸੈਕਟਰੀ ਆਫ ਸਟੇਟ ਹੁੰਦਾ ਆ, ਸਟੇਟ ਡਿਪਾਰਟਮੈਂਟ ਦਾ ਆਗੂ ਆ ਜਿਹੜਾ, ਉਹ ਲਗਭਗ ਅਸੀਂ ਕਹਿੰਦੇ ਆ ਵੀ ਉਹਦੇ ਹੱਥ ਦੇ ਵਿੱਚ ਸਾਰਾ ਕੁਛ ਹੁੰਦਾ। ਤੇ ਉਹ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਮਤਲਬ ਜਿਹੜੀ ਵਰਲਡ ਆਰਡਰ ਸ਼ਿਫਟ ਦੀ ਅਸੀਂ ਗੱਲ ਕਰਦੇ ਹਾਂ ਵੀ ਉਹਦੇ ਤੇ ਐਂਟਨੀ ਬਲਿੰਕਨ ਨੇ ਆਪਣੀ ਸਪੀਚ ਦੇ ਵਿੱਚ ਇੱਕ ਮੋਹਰ ਲਾਈ ਸੀ ਵੀ ਹੁਣ ਜਿਹੜਾ ਇੱਕ ਏਰਾ ਆ ਜਿਹੜਾ ਪਿੱਛੇ ਚੱਲ ਰਿਹਾ ਸੀ ਉਹ ਖਤਮ ਹੋਇਆ ਤੇ ਜਿਹੜਾ ਇੱਕ ਨਵਾਂ ਏਰਾ ਆ ਉਹ ਸ਼ੁਰੂ ਹੋ ਰਿਹਾ ਆ ਵਰਲਡ ਪੋਲਿਟਿਕਸ ਦਾ। ਤੇ ਉਹਦੇ 'ਚ ਉਹ ਕਹਿੰਦੇ ਆ ਵੀ ਨੇਮਲੀ ਦੋਜ਼ ਪਾਵਰਸ ਆਰ ਲੈਡ ਬਾਈ ਰਸ਼ੀਆ ਐਂਡ ਚਾਈਨਾ। ਬਲਿੰਕਨ ਸੈਡ ਐਡਿੰਗ ਦੈਟ Russia's war of aggression in Ukraine is the most immediate, the most acute threat to the international order। ਤੇ ਇਹਦੇ ਨਾਲ ਹੀ ਜਿਹੜਾ ਮਤਲਬ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਕਿ ਜਿਹੜੀਆਂ ਆਟੋਕ੍ਰੈਟਿਕ ਪਾਵਰਸ ਹੈਗੀਆਂ ਨੇ ਜਾਂ ਅਥੋਰੀਟੇਰੀਅਨ ਰਜੀਮਸ ਨੇ ਜੀ, ਉਹਨਾਂ ਦੀ ਇੱਕ ਸਟਰਗਲ ਚੱਲ ਰਹੀ ਆ ਡੈਮੋਕ੍ਰੈਟਿਕ ਰਜੀਮਸ ਨੂੰ ਖਤਮ ਕਰਕੇ ਤੇ ਸਾਰੀ ਦੁਨੀਆ ਦੇ ਵਿੱਚ ਅਥੋਰੀਟੇਰੀਅਨ ਰਜੀਮ ਜਿਹੜਾ ਐਸਟੈਬਲਿਸ਼ ਕਰਨਾ। ਤਾਂ ਉਸ ਸੰਦਰਭ ਦੇ ਵਿੱਚ ਅਸੀਂ ਜਦੋਂ ਇਹ ਸਾਰੀ ਜਿਹੜੀ ਅਸੀਂ ਦੇਖਦੇ ਹਾਂ ਵੀ ਵਰਲਡ ਪੋਲਿਟਿਕਸ ਦੇ ਵਿੱਚ ਇੱਕ ਜੰਗ ਚੱਲ ਰਹੀ ਆ, ਕੋਲਡ ਵਾਰ ਵਰਗੀ ਸਿਚੁਏਸ਼ਨ ਬਣੀ ਹੋਈ ਆ ਜਿਹਦੇ 'ਚ ਕਈ ਥਾਵਾਂ ਦੇ ਉੱਤੇ ਚਾਹੇ ਉਹ ਰਸ਼ੀਆ ਯੂਕਰੇਨ ਦਾ ਕਨਫਲਿਕਟ ਹੋਵੇ, ਮਿਡਲ ਈਸਟ ਦਾ ਕਨਫਲਿਕਟ ਹੋਵੇ ਜਾਂ ਕਈ ਫਲੈਸ਼ਿੰਗ ਪੁਆਇੰਟਸ ਨੇ ਜਿਹੜਾ ਇੰਡੀਆ ਚਾਈਨਾ ਬਾਰਡਰ ਆ। ਮਤਲਬ ਇਹ ਸਾਰੇ ਖਿੱਤਿਆਂ ਦੇ ਨਾਲ ਜਿਹੜੇ ਮੁਲਕਾਂ ਦੇ ਵਿੱਚ ਦੁਨੀਆ ਦੀ ਮਤਲਬ ਵੱਡੀ ਆਬਾਦੀ ਰਹਿੰਦੀ ਆ, ਏਸ਼ੀਆ ਦੇ ਵਿੱਚ ਉਹ ਮੁਲਕ ਨੇ ਤੁਸੀਂ ਦੇਖੋ ਇੰਡੀਆ, ਪਾਕਿਸਤਾਨ, ਬੰਗਲਾਦੇਸ਼। ਮਤਲਬ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਇਸ ਸਾਲ ਜਿਹੜੀਆਂ ਚੋਣਾਂ ਨੇ, ਆਮ ਚੋਣਾਂ ਨੇ, ਜਨਰਲ ਇਲੈਕਸ਼ਨ ਆ, ਉਹ ਹੋਣ ਜਾ ਰਹੇ ਆ। ਬੰਗਲਾਦੇਸ਼ ਦੇ ਇਲੈਕਸ਼ਨ 7 ਜਨਵਰੀ ਨੂੰ ਨੇ ਤੇ ਪਾਕਿਸਤਾਨ ਦੇ ਇਲੈਕਸ਼ਨ ਜਿਹੜੇ ਆ ਉਹਨਾਂ ਬਾਰੇ ਹੁਣ ਲੇਟੈਸਟ ਅਪਡੇਟ ਆਈ ਆ
ਕਿ ਉੱਥੋਂ ਦੀ ਸੈਨੇਟ ਨੇ ਜਿਹੜੇ ਇਲੈਕਸ਼ਨ ਆ ਜਿਹੜਾ ਕਿ 8 ਫਰਵਰੀ ਨੂੰ ਹੋਣੇ ਸੀ, ਉਹਨਾਂ ਨੂੰ ਇੱਕ ਵਾਰ ਫੇਰ ਡਿਲੇ ਕਰਨ ਦਾ ਜਿਹੜਾ ਰੈਜ਼ੋਲੂਸ਼ਨ ਆ ਉਹ ਪਾਸ ਕਰਤਾ ਆ। ਤੇ ਇਸ ਤੋਂ ਇਲਾਵਾ ਇੰਡੀਆ ਦੇ ਇਲੈਕਸ਼ਨ ਵੀ ਇਸੇ ਸਾਲ ਹੋਣੇ ਆ, US ਦੇ ਇਲੈਕਸ਼ਨ ਵੀ ਜਿਹੜੇ ਆ ਉਹ ਇਸੇ ਸਾਲ ਹੋਣੇ ਆ, ਤੇ ਮਤਲਬ ਹੋਰ ਵੀ ਜਿਹੜੇ ਰਸ਼ੀਆ ਦੇ ਇਲੈਕਸ਼ਨ ਨੇ ਉਹਨਾਂ ਦੇ ਉੱਤੇ ਸਾਰੀ ਦੁਨੀਆ ਦੀ ਨਿਗਾਹ ਆ। ਪਰ ਸਾਡੀ ਗੱਲਬਾਤ ਦਾ ਜਿਹੜਾ ਫੋਕਸ ਆ ਉਹ ਅਸੀਂ ਰੱਖਣਾ ਚਾਹਾਂਗੇ ਇੰਡੀਆ, ਬੰਗਲਾਦੇਸ਼, ਪਾਕਿਸਤਾਨ ਤੇ ਤਾਈਵਾਨ, ਜਿਹੜਾ ਕਿ ਪੰਜਾਬ ਦੇ ਇੱਕ ਗੁਆਂਢ ਦੇ ਵਿੱਚ ਜਿਹੜਾ ਸਾਰਾ ਖਿੱਤਾ ਪੈਂਦਾ ਆ, ਉਹਦੀਆਂ ਇੰਪਲੀਕੇਸ਼ਨਸ ਸਿੱਖਾਂ ਦੇ ਲਈ ਕੀ ਹੋ ਸਕਦੀਆਂ, ਉਹ ਵੀ ਗੱਲ ਬੜੀ ਧਿਆਨ ਦੇਣ ਵਾਲੀ ਆ ਜੀ। ਤੇ ਅਮਰਵੀਰ ਸਿੰਘ ਜੀ, ਉਹਦੇ 'ਚ ਸਭ ਤੋਂ ਪਹਿਲਾਂ ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਦੇ ਵਿੱਚ ਇਸ ਟਾਈਮ ਬੇਸਿਕਲੀ ਉੱਥੋਂ ਦੀ ਪੋਲੀਟਿਕਸ ਦੇ ਵਿੱਚ ਜਿਹੜੀ ਲੜਾਈ ਆ ਉਹ 2 ਪਰਿਵਾਰਾਂ ਦੀ ਲੜਾਈ ਉਹਨੂੰ ਮੰਨਿਆ ਜਾਂਦਾ ਆ। ਇੱਕ ਪਾਸੇ ਜਿਹੜੀ ਉੱਥੇ ਹੁਣ ਲੀਡ ਕਰ ਰਹੀ ਆ ਸ਼ੇਖ ਹਸੀਨਾ ਜਿਹੜੇ ਆ, ਮਤਲਬ ਉਹਨਾਂ ਦੀ ਪਾਰਟੀ ਜਿਹੜੀ ਆ, ਤੇ ਦੂਜੇ ਪਾਸੇ ਜਿਹੜਾ ਖਾਲਿਦਾ ਜ਼ੀਆ ਜਿਹੜੇ ਹੁਣ ਜੇਲ੍ਹ 'ਚ ਨੇ, ਤੇ ਉਹਨਾਂ ਦਾ ਮੁੰਡਾ ਆ ਉਹ ਇੱਕ ਪਾਰਟੀ ਨੂੰ ਰਨ ਕਰ ਰਿਹਾ, ਤਾਰਿਕ ਰਹਿਮਾਨ। ਤਾਂ ਇਹ 2 ਪਾਰਟੀਆਂ ਨੇ ਜਿਨ੍ਹਾਂ ਦੇ ਵਿਚਾਲੇ ਉੱਥੇ ਸਾਰੀ ਮਤਲਬ ਟਸਲ ਆ, ਤੇ ਜਿਹਦੇ ਵਿੱਚ ਜਿਹੜੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਹੈ, ਜਿਹੜੀ ਓਪੋਜੀਸ਼ਨ ਪਾਰਟੀ ਸੀ ਬੰਗਲਾਦੇਸ਼ ਦੀ, ਉਹਨੇ ਇਹ ਜਿਹੜੇ ਇਲੈਕਸ਼ਨ ਹੋਣੇ ਆ ਹੁਣ ਬੰਗਲਾਦੇਸ਼ ਦੇ ਵਿੱਚ 1 ਦਿਨ ਬਾਅਦ, ਉਹਨਾਂ ਦਾ ਬਾਈਕਾਟ ਕਰਤਾ। ਤੇ ਜਿਹੜੇ ਤਾਰਿਕ ਰਹਿਮਾਨ ਨੇ, ਕਿਉਂਕਿ ਤਾਰਿਕ ਰਹਿਮਾਨ ਦੇ ਜਿਹੜੇ ਮਦਰ ਆ ਖਾਲਿਦਾ ਜ਼ੀਆ ਜਿਹੜੇ ਪਹਿਲਾਂ ਪ੍ਰਾਈਮ ਮਿਨਿਸਟਰ ਵੀ ਰਹੇ ਆ 2 ਵਾਰ ਬੰਗਲਾਦੇਸ਼ ਦੇ, ਉਹ 2018 ਤੋਂ ਜੇਲ੍ਹ 'ਚ ਨੇ। ਤੇ ਜਿਹੜੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਆ ਉਹਦੇ ਉੱਤੇ ਕਾਫੀ ਵੱਡਾ ਕਰੈਕਡਾਊਨ ਜਿਹੜਾ ਆ ਪਾਕਿਸਤਾਨ ਦੀ ਜਿਹੜੀ ਬੰਗਲਾਦੇਸ਼ ਦੀ ਰੂਲਿੰਗ ਪਾਰਟੀ ਆ ਉਹਨੇ ਕੀਤਾ ਆ, ਖਾਸ ਤੌਰ ਤੇ ਪਿਛਲੇ ਦਸੰਬਰ ਮਹੀਨੇ ਦੇ ਵਿੱਚ। ਤੇ ਉਹਨਾਂ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਟਿਵਿਸਟ ਜਿਹੜੇ ਆ ਜੇਲ੍ਹਾਂ 'ਚ ਸੁੱਟੇ ਗਏ ਆ। ਤੇ ਜਿਹੜੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਆ ਜਿਹੜੇ ਉਹਨੂੰ ਲੀਡ ਕਰ ਰਹੇ ਆ ਇਸ ਟਾਈਮ ਤਾਰਿਕ ਰਹਿਮਾਨ, ਉਹ ਲੰਡਨ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਉੱਥੇ ਹੀ ਰਹਿ ਰਹੇ ਆ। ਤੇ ਉਹਨਾਂ ਦੀ ਜਿਹੜੀ ਮਦਰ ਆ ਉਹਨਾਂ ਦੀ ਅਰੈਸਟ ਹੋਣ ਤੋਂ ਬਾਅਦ ਫਿਰ ਲੰਡਨ ਤੋਂ ਹੀ ਉਹਨਾਂ ਨੇ ਤਾਰਿਕ ਰਹਿਮਾਨ ਨੇ ਆਪਣੀ ਪਾਰਟੀ ਨੂੰ ਲੀਡ ਕਰਨਾ ਸ਼ੁਰੂ ਕੀਤਾ ਸੀ। ਤੇ ਤਾਰਿਕ ਰਹਿਮਾਨ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਬੋਮ ਬਲਾਸਟ ਦੇ ਚਾਰਜਿਸ ਤੱਕ ਵੀ ਜਿਹੜੇ ਆ ਉਹਦੇ ਉੱਤੇ ਉਹਨਾਂ ਤੇ ਹੈਗੇ ਆ, ਕਨਵਿਕਸ਼ਨ ਹੋਈ ਆ ਉਹਨਾਂ ਦੀ। ਤਾਂ ਮਤਲਬ ਉੱਥੇ ਜਿਹੜੀ ਟਰਮੋਇਲ ਆ ਬੰਗਲਾਦੇਸ਼ ਦੇ ਵਿੱਚ ਉਹ ਕਾਫੀ ਜ਼ਿਆਦਾ ਆ ਉੱਥੋਂ ਦੀ ਪੋਲੀਟਿਕਸ ਦੇ ਵਿੱਚ। ਤੇ ਸ਼ੇਖ ਹਸੀਨਾ ਬਾਰੇ ਇਹ ਕਿਹਾ, ਮਤਲਬ ਜਿਹੜਾ ਵੈਸਟ ਦਾ ਨਜ਼ਰੀਆ ਹੈ, US ਦੀਆਂ ਜਿਹੜੀਆਂ ਮਤਲਬ ਇੰਟੈਲੀਜੈਂਸ ਰਿਪੋਰਟਸ ਨੇ, ਉਹਦੇ 'ਚ ਸ਼ੇਖ ਹਸੀਨਾ ਨੂੰ ਇੱਕ ਅਥੋਰੀਟੇਰੀਅਨ ਰੂਲਰ ਵਾਂਗ ਹੀ ਦੇਖਿਆ ਜਾਂਦਾ ਹੈ। ਤੇ ਹੁਣ ਜਦੋਂ ਓਪੋਜੀਸ਼ਨ ਪਾਰਟੀ ਉੱਥੇ ਬਿਲਕੁਲ ਬਾਈਕਾਟ ਕਰ ਗਈ ਇਲੈਕਸ਼ਨਸ ਤੇ, ਤਾਂ ਇਹਨਾਂ ਇਲੈਕਸ਼ਨਸ ਦੇ ਡੈਮੋਕ੍ਰੈਟਿਕ ਨਜ਼ਰੀਏ ਤੋਂ ਜਿਹੜੇ ਆ ਉਹ ਕੋਈ ਬਹੁਤੇ ਅਸੀਂ ਕਹੀਏ ਵੀ ਕੋਈ ਉਹਨਾਂ ਦੀ ਵੈਲਿਊ ਨਹੀਂ ਰਹਿ ਜਾਂਦੀ ਆ। ਤਾਂ ਇਹ ਆ ਵੀ ਉੱਥੇ ਜਿਹੜੀ ਸਰਕਾਰ ਆ ਉਹ ਫੇਰ ਮਤਲਬ ਉਹੀ ਰਜੀਮ ਸ਼ੇਖ ਹਸੀਨਾ ਦੀ ਜਿਹੜੀ ਸਰਕਾਰ ਆ ਉਹ ਬਣੂਗੀ। ਪਰ ਇਹਨੂੰ ਤੁਸੀਂ ਇੱਕ ਸਟੇਬਲ ਗਵਰਨਮੈਂਟ ਨਹੀਂ ਆਪਾਂ ਕਹਿ ਸਕਦੇ ਵੀ ਉੱਥੇ ਇੱਕ ਅਨਸਟੇਬਿਲਿਟੀ ਜਿਹੜੀ ਆ ਉਹ ਰਹਿਣੀ ਆ ਬੰਗਲਾਦੇਸ਼ ਦੇ ਵਿੱਚ। ਤੇ ਬੰਗਲਾਦੇਸ਼ ਦੀ ਜਿਹੜੀ ਮਤਲਬ ਅਸੀਂ ਕਹਿ ਸਕਦੇ ਜਿਹੜਾ ਡੈਮੋਕ੍ਰੇਸੀ ਦਾ ਟੈਸਟ ਆ ਇਸ ਸਾਲ ਉਹ ਹੋਣ ਜਾ ਰਿਹਾ, ਉਹ ਬੰਗਲਾਦੇਸ਼ ਦੇ ਵਿੱਚ ਫੇਲ ਹੁੰਦਾ ਨਜ਼ਰ ਆ ਰਿਹਾ। ਵੀ ਡੈਮੋਕ੍ਰੇਸੀ ਜਿਹੜੀ ਆ ਉਹ ਬੰਗਲਾਦੇਸ਼ ਦੇ ਵਿੱਚ ਫੇਲ ਹੁੰਦੀ ਨਜ਼ਰ ਆ ਰਹੀ ਆ। ਤਾਂ ਇਹ ਜਿਹੜੀ ਲੜਾਈ ਵੱਡੇ ਪੱਧਰ ਦੇ ਉੱਤੇ ਡੈਮੋਕ੍ਰੇਸੀ ਤੇ ਅਥੋਰਿਟੇਰੀਅਨ ਰਜੀਮਸ ਦੀ ਚੱਲ ਰਹੀ ਆ, ਉਹਦੇ ਵਿੱਚ ਡੈਮੋਕ੍ਰੈਟਿਕ ਜਿਹੜੀ ਧਿਰ ਆ ਉਹਦਾ ਇੱਕ ਤਰ੍ਹਾਂ ਦਾ ਫੇਲੀਅਰ ਨਜ਼ਰ ਆ ਰਿਹਾ। ਤਾਂ ਹੁਣ ਇਸ ਤੋਂ ਬਾਅਦ ਮਤਲਬ ਬੇਸਿਕਲੀ ਹੁਣ ਗੱਲ ਇਹ ਹੈ ਕਿ ਵੈਸਟ ਕੀ ਅਪਰੋਚ ਲੈਂਦਾ ਜਾਂ US ਕੀ ਅਪਰੋਚ ਲੈਂਦਾ ਇਹਨਾਂ ਇਲੈਕਸ਼ਨਸ ਨੂੰ ਲੈ ਕੇ। ਕਿਉਂਕਿ ਗੱਲ ਇਹ ਹੋ ਰਹੀ ਆ ਕਿ ਜਿਸ ਤਰ੍ਹਾਂ ਦੇ ਇਲੈਕਸ਼ਨ ਉੱਥੇ ਕੰਡਕਟ ਹੋ ਰਹੇ ਆ, ਤਾਂ ਇਸ ਤੋਂ ਬਾਅਦ ਕੁਝ ਲੋਕ ਕਹਿ ਰਹੇ ਆ ਵੀ US ਨੂੰ ਜਿਹੜੀਆਂ ਸੈਂਕਸ਼ਨਸ ਨੇ ਉਹ ਬੰਗਲਾਦੇਸ਼ ਦੇ ਉੱਤੇ ਲਾਉਣੀਆਂ ਚਾਹੀਦੀਆਂ ਆ। ਪਰ ਫਿਰ ਇਹ ਵੀ ਗੱਲ ਉੱਠਦੀ ਆ ਵੀ ਜਿਹੜੀ US ਦਾ ਸੈਂਕਸ਼ਨਸ ਵਾਲਾ ਜਿਹੜਾ ਰਵੱਈਆ ਆ ਉਹ ਜਿਹੜੇ ਰੂਲਰਸ ਹੁੰਦੇ ਆ ਉਹਨਾਂ ਨੂੰ ਘੱਟ ਇਫੈਕਟ ਕਰਦਾ ਆ। ਪਰ ਜਿਹੜੀ ਉੱਥੋਂ ਦੀ ਆਮ ਪੋਪੂਲੇਸ਼ਨ ਹੁੰਦੀ ਆ ਜਿਹੜੀ ਪਹਿਲਾਂ ਹੀ ਕਾਫੀ ਡਿਸਟ੍ਰੈਸ ਦੇ ਵਿੱਚ ਆ ਬੰਗਲਾਦੇਸ਼ ਦੇ ਵਿੱਚ, ਅਸੀਂ ਦੇਖਿਆ ਕਿ ਉੱਥੇ ਜਿਹੜੇ ਲੋਕਾਂ ਦੀ ਮਤਲਬ ਇਕਨੋਮਿਕਲ ਡਿਸਟ੍ਰੈਸ ਕਾਫੀ ਆ ਆਮ ਲੋਕਾਂ ਦੇ ਲਈ, ਤੇ ਉਹ ਹੋਰ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਉਹ ਮਤਲਬ ਖਰਾਬ ਹੋਣ ਦੀ ਸੰਭਾਵਨਾ ਬਣ ਜਾਂਦੀ ਆ। ਤਾਂ ਇਹ ਹੁਣ US ਦੇ ਲਈ ਇੱਕ ਟੈਸਟ ਆ ਵੀ ਜਿਹੜਾ ਆ ਹੁਣ ਜਿਹੜੀ ਗੱਲ ਬਲਿੰਕਨ ਨੇ ਕਹੀ ਆ ਕਿ ਇੱਕ ਇਰਾ ਚੇਂਜ ਹੋਇਆ, ਨਵਾਂ ਇਰਾ ਆ ਰਿਹਾ, ਉਹਦੇ ਵਿੱਚ ਜਿਹੜੇ ਇਹੋ ਜਿਹੇ ਚੈਲੰਜਸ ਬਣ ਰਹੇ ਆ ਵੀ ਜਿਹੜੀਆਂ ਕੰਟਰੀਜ਼ ਡੈਮੋਕ੍ਰੇਸੀ ਵੱਲ ਨੂੰ ਵੱਧ ਰਹੀਆਂ ਸੀ ਮਤਲਬ ਹੌਲੀ ਹੌਲੀ ਪਿਛਲੇ ਇਰਾ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਹੁਣ ਜਿਹੜੇ ਡੈਮੋਕ੍ਰੈਟਿਕ ਸੈਟਅਪਸ ਨੇ ਉਹ ਪੂਰੀ ਤਰ੍ਹਾਂ ਫੇਲ ਹੋ ਰਹੇ ਆ ਤੇ ਅਥੋਰੀਟੇਰੀਅਨ ਰਜੀਮਸ ਆ ਰਹੇ ਆ। ਤਾਂ ਉੱਥੇ ਕਿਵੇਂ ਡੈਮੋਕ੍ਰੇਸੀ ਨੂੰ ਲਾਗੂ ਕਰਨਾ ਜਾਂ ਬਹਾਲ ਕਰਨਾ US ਦੇ ਲਈ ਇੱਕ ਵੱਡਾ ਚੈਲੰਜ ਆ। ਉਹਨਾਂ ਦੀ ਜਿਹੜੀ ਫੋਰਨ ਪੋਲਿਸੀ ਹੈ ਸਾਰੀ ਉਹਦੇ 'ਚ। ਤੇ ਦੂਜੇ ਪਾਸੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਇਮਰਾਨ ਖਾਨ ਨੂੰ ਉੱਥੋਂ ਦੀ ਸਿਆਸਤ ਤੋਂ ਬਾਹਰ ਕੀਤਾ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ।
ਤੇ ਉਸ ਤੋਂ ਬਾਅਦ ਹੁਣ ਉੱਥੇ ਇੱਕ ਕੇਅਰ ਟੇਕਰ ਗਵਰਨਮੈਂਟ ਜਿਹੜੀ ਆ ਉਹ ਚੱਲ ਰਹੀ ਆ ਤੇ ਹੁਣ ਲਗਾਤਾਰ ਜਿਹੜੇ ਇਲੈਕਸ਼ਨ ਆ ਉਹ ਉੱਥੇ ਪੋਸਟਪੋਨ ਹੁੰਦੇ ਰਹੇ ਆ ਤੇ ਇਸ ਵਾਰ ਜਿਹੜੀ ਇਲੈਕਸ਼ਨ ਆ ਉਹ 8 ਫਰਵਰੀ ਨੂੰ ਉੱਥੇ ਹੋਣੀ ਸੀ। ਪਰ ਹੁਣ ਇਹ ਖਬਰ ਆ ਰਹੀ ਆ ਕਿ ਜਿਹੜੀ ਪਾਕਿਸਤਾਨ ਦੀ ਸੈਨੇਟ ਆ ਉਹਨੇ ਇਹ ਰੈਜ਼ੋਲੂਸ਼ਨ ਅਪਰੂਵ ਕੀਤਾ ਆ ਕਿ ਜਿਹੜੀ ਇਲੈਕਸ਼ਨ ਆ ਮਤਲਬ ਇਹ ਨਾ ਹੋਵੇ। ਜਿਹੜੇ ਰੀਜ਼ਨ ਦਿੱਤੇ ਗਏ ਆ ਉਹ ਇਹ ਦਿੱਤੇ ਗਏ ਆ ਕਿ ਇੱਕ ਤਾਂ ਠੰਡ ਬਹੁਤ ਆ ਜੀ ਤੇ ਦੂਜਾ ਇਹ ਆ ਵੀ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੀ ਸਿਕਿਉਰਿਟੀ ਥ੍ਰੈਟ ਆ ਉਹਨਾਂ ਦੇ ਲਈ। ਤਾਂ ਇਸ ਕਰਕੇ ਮਤਲਬ ਜਿਹੜੇ ਇਲੈਕਸ਼ਨ ਆ ਉਹ ਮਤਲਬ ਹਜੇ ਕੋਈ ਅਗਲੀ ਡੇਟ ਨਹੀਂ ਕਿ ਕਦੋਂ ਹੋਣਗੇ, ਪਰ ਉਹ ਇੱਕ ਵਾਰ ਮੁਲਤਵੀ ਕਰ ਦਿੱਤੇ ਗਏ ਆ। ਤੇ ਜਿਹੜੀ ਇਹ ਵੋਟਿੰਗ ਹੋਈ ਆ ਹੁਣ ਉੱਥੇ ਡੈਮੋਕ੍ਰੇਸੀ ਦਾ ਹਾਲ ਅਸੀਂ ਇੱਥੋਂ ਦੇਖ ਸਕਦੇ ਹਾਂ ਵੀ ਜਿਹੜਾ ਰੈਜ਼ੋਲੂਸ਼ਨ ਆ ਉਹਦੇ ਵਿੱਚ 97 ਸੈਨੇਟਰ ਨੇ ਉਹ ਸੈਨੇਟ ਦੇ ਵਿੱਚ, ਜਿਹਦੇ 'ਚੋਂ ਸਿਰਫ 14 ਸੈਨੇਟਰ ਇਸ ਵੋਟਿੰਗ ਦੇ ਵਿੱਚ ਪਾਰਟੀਸਪੇਟ ਜਿਨ੍ਹਾਂ ਨੇ ਕੀਤਾ ਤੇ ਉਹਨਾਂ 'ਚੋਂ ਜਿਹੜਾ ਇੱਕ ਸੈਨੇਟਰ ਆ ਉਹਨੇ ਵਿਰੋਧ ਕੀਤਾ ਇਸ ਜਿਹੜੀ ਇਹਨਾਂ ਇਲੈਕਸ਼ਨਸ ਨੂੰ ਪੋਸਟਪੋਨ ਕਰਨ ਦਾ। ਤਾਂ ਇਹ ਆ ਵੀ ਪਾਕਿਸਤਾਨ ਦੇ ਵਿੱਚ ਵੀ ਕੋਈ ਸਟੇਬਲ ਗਵਰਨਮੈਂਟ, ਕੋਈ ਸਟੇਬਲ ਡੈਮੋਕ੍ਰੇਸੀ ਵਾਲੀ ਸਿਚੁਏਸ਼ਨ ਹੈ ਨਹੀਂ। ਇਹ ਦੋ ਵੱਡੇ ਮੁਲਕ ਤੁਸੀਂ ਦੇਖੋ ਵੀ ਜਿੱਥੇ ਦੁਨੀਆ ਦੀ ਇੱਕ ਵੱਡਾ ਆਬਾਦੀ ਦਾ ਜੰਕ ਰਹਿੰਦਾ ਆ ਤਾਂ ਉਹਨਾਂ ਦੇ ਵਿੱਚ ਡੈਮੋਕ੍ਰੈਟਿਕ ਫੇਲੀਅਰ ਸਾਡੇ ਸਾਹਮਣੇ ਆ ਜੋ ਇਸ ਟਾਈਮ ਅਸੀਂ ਦੇਖ ਰਹੇ ਹਾਂ ਸਿਚੁਏਸ਼ਨ ਆ। ਤੇ ਉਸ ਤੋਂ ਬਾਅਦ ਤਾਇਵਾਨ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਤਾਇਵਾਨ ਦੀ ਇਲੈਕਸ਼ਨ ਵੀ ਇੰਪੋਰਟੈਂਟ ਆ ਕਿਉਂਕਿ ਇਸ ਖਿੱਤੇ ਦੇ ਵਿੱਚ ਤਾਇਵਾਨ ਇੱਕ ਬਹੁਤ ਇੰਪੋਰਟੈਂਟ ਫਲੈਸ਼ ਪੁਆਇੰਟ ਆ ਜੀਓ ਪੋਲਿਟਿਕਸ ਵਾਸਤੇ। ਤੇ ਤਾਇਵਾਨ ਦੇ ਵਿੱਚ ਜਿਹੜੀ ਗਵਰਨਮੈਂਟ ਆ ਉੱਥੇ DPP ਪਾਰਟੀ ਆ ਤਾਇਵਾਨ ਦੀ, ਡੈਮੋਕ੍ਰੈਟਿਕ ਪ੍ਰੋਗਰੈਸਿਵ ਪਾਰਟੀ, ਜਿਹਨੂੰ ਕਿ ਇੰਡੀਪੈਂਡੈਂਸ ਲੀਨਿੰਗ ਪਾਰਟੀ ਕਿਹਾ ਜਾਂਦਾ ਹੈ, ਜਿਹੜੀ ਚਾਈਨਾ ਤੋਂ ਵੱਖਰੇ ਤਾਇਵਾਨ ਦੀ, ਇੰਡੀਪੈਂਡੈਂਟ ਤਾਇਵਾਨ ਦੀ ਜਿਹੜੀ ਆ ਉਹ ਡਿਮਾਂਡ ਕਰਦੀ ਆ। ਤੇ US ਦੀ ਪੋਲਿਸੀ ਅਸੀਂ ਤਾਇਵਾਨ ਬਾਰੇ ਜਾਣਦੇ ਹਾਂ ਕਿ US ਜਿਹੜਾ ਆ ਉਹ ਤਾਇਵਾਨ ਦੀ ਇੰਡੀਪੈਂਡੈਂਟ ਜਿਹੜੀ ਹੋਂਦ ਆ ਉਹਨੂੰ ਕਾਫੀ ਸਪੋਰਟ ਕਰਦਾ ਆ। ਤੇ ਉੱਥੇ ਇਸ ਟਾਈਮ ਗਵਰਨਮੈਂਟ DPP ਪਾਰਟੀ ਦੀ ਆ, ਪਰ ਹੁਣ ਜਿਹੜਾ ਇਲੈਕਸ਼ਨ ਆ ਉਹਦੇ ਵਿੱਚ ਮਤਲਬ ਚਾਈਨਾ ਜਿਹੜਾ ਆ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜੇ DPP ਪਾਰਟੀ ਆ ਉਹ ਨਾ ਜਿੱਤੇ ਤੇ ਇੱਕ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ DPP ਪਾਰਟੀ ਜਿੱਤਦੀ ਆ ਤਾਂ ਉਹ ਤਾਇਵਾਨ ਦੇ ਲੋਕਾਂ ਦੀ ਸਿਕਿਉਰਿਟੀ ਲਈ ਇੱਕ ਥ੍ਰੈਟ ਆ, ਕਿਉਂਕਿ ਫਿਰ ਜਿਹੜਾ ਚਾਈਨਾ ਆ ਉਹ ਅਗਰੈਸਿਵ ਮੋਡ ਦੇ ਵਿੱਚ ਆ ਜਾਂਦਾ ਹੈ ਜਦੋਂ DPP ਉੱਥੇ ਰੂਲਿੰਗ ਦੇ ਵਿੱਚ ਹੁੰਦੀ ਆ, ਹਮਲਾ ਕਰਨ ਤੱਕ ਦੀ ਉਹ ਆਉਂਦੀ ਆ। ਬਿਲਕੁਲ ਜੀ, ਉਹ ਅਸੀਂ ਦੇਖਿਆ ਵੀ ਉਹਨਾਂ ਦੀ ਜਿਹੜੀ ਐਕਟੀਵਿਟੀਜ਼ ਨੇ ਵੀ ਉਹ ਚਾਹੇ ਇਹ ਮਤਲਬ ਹਵਾਈ ਜਹਾਜ਼ ਉਹਨਾਂ ਦੇ ਗੇੜੇ ਮਾਰਦੇ ਰਹਿੰਦੇ ਆ ਤਾਇਵਾਨ ਦੇ ਉੱਤੇ। ਹਾਲੇ ਤੱਕ ਕੋਈ ਇੱਦਾਂ ਦਾ ਅਟੈਕ ਤਾਂ ਨਹੀਂ ਕੀਤਾ, ਪਰ ਇੱਕ ਇਹ ਹਮੇਸ਼ਾ ਹੀ ਚਰਚਾ 'ਚ ਰਹਿੰਦਾ ਆ ਕਿ ਚਾਈਨਾ ਕਿਸੇ ਵੀ ਟਾਈਮ ਜੇ DPP ਦਾ ਰਜੀਮ ਤਾਇਵਾਨ 'ਚ ਰਹਿੰਦਾ ਆ ਜਿੱਥੇ ਕਿ ਹੁਣ ਕਾਫੀ ਡਿਪਲੋਮੈਟਿਕ ਜਿਹੜੇ ਰਿਲੇਸ਼ਨਸ ਨੇ US ਦੇ ਉਹ ਸਾਹਮਣੇ ਪਿਛਲੇ ਟਾਈਮ 'ਚ ਦੇਖਣ 'ਚ ਆਇਆ ਕਿ ਉਹ ਚਾਈਨਾ ਨੂੰ ਓਵਰਪਾਵਰ ਕਰਕੇ ਜਾਂ ਚਾਈਨਾ ਨੂੰ ਇੱਕ ਸਾਈਡ ਤੇ ਕਰਕੇ ਉਹ ਸਿੱਧੇ ਤਾਇਵਾਨ ਦੇ ਨਾਲ ਰਿਲੇਸ਼ਨ ਜਿਹੜੇ ਆ ਉਹ ਐਸਟੈਬਲਿਸ਼ ਹੋਏ ਆ ਕਾਫੀ ਸਟਰੋਂਗ। ਤੇ ਉਹਦੇ 'ਚ ਕੁਛ ਟ੍ਰੀਟੀਜ਼ ਵੀ ਨੇ, ਕੁਛ ਫੰਡਿੰਗ ਵੀ ਆ ਜਿਹੜੀ, ਤੇ ਕੁਛ ਅਸੀਂ ਦੇਖਿਆ ਵੀ ਜਿਹੜੀ ਸਿਕਿਉਰਿਟੀ ਜਿਹੜਾ ਇਨਫਰਾਸਟਰਕਚਰ ਆ ਉਹ ਡਿਵੈਲਪ ਕਰਨ ਦੇ ਵਿੱਚ ਵੀ US ਕਾਫੀ ਉੱਥੇ ਇਨਵੋਲਵਮੈਂਟ ਦਿਖਾ ਰਿਹਾ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਜੀ। ਤੇ ਉਨਾ ਹੀ ਚਾਈਨਾ ਅਗਰੈਸਿਵ ਹੋ ਰਿਹਾ ਆ ਤੇ ਚਾਈਨਾ ਇਹ ਐਸਟੈਬਲਿਸ਼ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ DPP ਉੱਥੇ ਦੁਬਾਰਾ ਰਜੀਮ ਦੇ ਵਿੱਚ ਆਉਂਦੀ ਆ ਤੇ ਚਾਈਨਾ ਜਿਹੜਾ ਉਹ ਡਾਇਰੈਕਟ ਅਟੈਕ ਕਰਕੇ ਮਤਲਬ ਤਾਇਵਾਨ ਨੂੰ ਜਿਹੜੀ ਇੱਕ ਆਟੋਨਮੀ ਦਿੱਤੀ ਹੋਈ ਆ ਉਹਨੂੰ ਵੀ ਖਤਮ ਕਰਕੇ ਉਹ ਸਿੱਧਾ ਆਪਣੇ ਕੰਟਰੋਲ 'ਚ ਲੈ ਸਕਦਾ ਹੈ। ਤਾਂ ਉੱਥੇ ਹੁਣ ਲੋਕ ਜਿਹੜੇ ਆ ਉਹ ਕੀ ਡਿਸੀਜਨ ਲੈਂਦੇ ਆ ਇਹਦੇ ਉੱਤੇ ਵੀ ਸਾਰੇ ਦੁਨੀਆ ਦੀ ਜਿਹੜੀ ਨਿਗਾਹ ਬਣੀ ਹੋਈ ਆ। ਤੇ ਮਤਲਬ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਵੀ ਇੰਡੀਆ ਦੇ ਵਿੱਚ ਇਸ ਵਾਰ ਜਿਹੜੀ ਇਲੈਕਸ਼ਨ ਆ ਉਹਦੇ ਉੱਤੇ ਵੀ ਸਾਰੀ ਦੁਨੀਆ ਦੀ ਨਿਗਾਹ ਹੈ, ਕਿਉਂਕਿ ਦੁਨੀਆ ਦਾ ਮਤਲਬ ਡੈਮੋਕ੍ਰੇਸੀ ਵਾਲਾ ਜਿਹੜਾ ਅਸੀਂ ਕਹੀਏ ਬਲੋਕ ਆ ਉਹਦੇ 'ਚ ਇੰਡੀਆ ਨੂੰ ਡੈਮੋਕ੍ਰੈਟਿਕ ਬਲੋਕ ਦੇ ਵਿੱਚ ਗਿਣਿਆ ਜਾਂਦਾ, ਇੱਕ ਡੈਮੋਕ੍ਰੈਟਿਕ ਕੰਟਰੀ ਮੰਨਿਆ ਜਾਂਦਾ। ਪਰ ਲਗਾਤਾਰ US ਦੇ ਜਿੰਨੇ ਇੰਸਟੀਚਿਊਟਸ ਨੇ ਜਿਹੜੇ ਡੈਮੋਕ੍ਰੇਸੀ ਨੂੰ ਤੇ ਨਜ਼ਰ ਰੱਖਦੇ ਆ ਤੇ ਉਹਨਾਂ ਦੀਆਂ ਰਿਪੋਰਟਸ ਅਸੀਂ ਦੇਖ ਚੁੱਕੇ ਹਾਂ ਵੀ ਹਰ ਪਹਿਲੂ ਤੋਂ ਇੰਡੀਆ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਆ ਉਹ ਵੱਧ ਤੋਂ ਬਦਤਰ ਹੁੰਦੀ ਗਈ ਆ। ਤੇ ਇਸ ਵਾਰ ਜਿਹੜੀ ਮਤਲਬ ਮੋਦੀ ਦੀ ਜਿਹੜੀ ਗਵਰਨਮੈਂਟ ਆ, ਜਿਹਨੂੰ ਹਿੰਦੂਤਵੀ ਗਵਰਨਮੈਂਟ ਜਾਂ ਕਹੀਏ ਵੀ ਹਾਰਡਕੋਰ ਹਿੰਦੂਤਵਾ ਦੀ ਪੋਲਿਟਿਕਸ ਕਰਨ ਵਾਲੀ ਗਵਰਨਮੈਂਟ ਕਿਹਾ ਜਾਂਦਾ, ਉਹ 2 ਵਾਰ ਉਹਦਾ ਰਜੀਮ ਪੂਰਾ ਹੋ ਚੱਲਿਆ ਤੇ ਇਸ ਵਾਰ ਵੀ BJP ਜਿਹੜੀ ਆ ਮੋਦੀ ਦੇ ਫੇਸ ਦੇ ਨਾਲ ਹੀ ਇਲੈਕਸ਼ਨ ਲੜਨ ਜਾ ਰਹੀ ਆ। ਤੇ ਉਹਦੇ ਵਿੱਚ ਜਿਹੜਾ ਉਹਨੂੰ ਚੈਲੰਜ ਕਰ ਰਹੀ ਧਿਰ ਆ ਉਹ ਇੰਡੀਆ ਦਾ ਜਿਹੜਾ ਅਲਾਇੰਸ ਬਣਿਆ, ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਵੀ ਕਾਫੀ ਵੱਡੇ ਪੱਧਰ ਤੇ ਮਤਲਬ ਜਿਹੜੀਆਂ ਪਾਰਟੀਆਂ ਨੇ ਮਤਲਬ ਉਹ ਇਨਵੋਲਵ ਹੋਈਆਂ ਨੇ, ਪਰ ਉਹਨਾਂ ਦਾ ਵੀ ਹਜੇ ਕੋਈ ਜਿਹੜਾ ਆ ਮਤਲਬ ਤਾਲਮੇਲ ਸਹੀ ਨਹੀਂ ਬੈਠ ਰਿਹਾ। ਉਹਨਾਂ ਦੇ ਆਪਸੀ ਜਿਹੜੇ, ਜਿਵੇਂ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਪੰਜਾਬ ਦੇ ਵਿੱਚ
ਆਪ ਤੇ ਕਾਂਗਰਸ ਜਿਹੜੇ ਆ ਉਹ ਮਤਲਬ ਉਹ ਸੈਂਟਰ ਦੇ ਵਿੱਚ ਮਿਲ ਕੇ ਲੜਨ ਦੀ ਗੱਲ ਹੋ ਰਹੀ ਆ, ਪਰ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਆ ਉਹ ਇਕੱਠੇ ਹੋ ਕੇ ਚੋਣ ਲੜਨ ਲਈ ਤਿਆਰ ਨਹੀਂ ਆ ਤੇ ਕਾਂਗਰਸ ਦੇ ਵਿੱਚ ਬਗਾਵਤ ਤੱਕ ਦੀ ਵੀ ਗੱਲ ਹੋ ਰਹੀ ਆ। ਤਾਂ ਇਹ ਇੰਡੀਆ ਦਾ ਬਲੋਕ ਸਰਵਾਈਵ ਕਰਦਾ ਜਾਂ ਨਹੀਂ ਕਰਦਾ ਇਲੈਕਸ਼ਨ ਹੋਣ ਤੱਕ, ਇਹ ਵੱਡੀ ਗੱਲ ਆ। ਪਰ ਜਿਹੜਾ ਐਨਾਲਿਸਿਸ ਹੋ ਰਿਹਾ ਉਹ ਇਹੀ ਹੋ ਰਿਹਾ ਕਿ ਜਿਹੜੀ ਡੈਮੋਕ੍ਰੇਸੀ ਦੇ ਉੱਤੇ ਬੈਟ ਲਾਈ ਗਈ ਆ, ਮਤਲਬ ਉੱਥੇ ਡੈਮੋਕ੍ਰੇਸੀ ਨੂੰ ਬਚਾਉਣ ਦੇ ਉੱਤੇ ਜੇ ਕੋਈ ਜਿਹੜੀ ਬੈਟ ਲੱਗੀ ਆ ਉਹ ਇੰਡੀਆ ਬਲੋਕ ਤੇ ਲੱਗੀ ਆ ਕਿ ਜੇ ਇੰਡੀਆ ਬਲੋਕ ਰਜੀਮ ਦੇ ਵਿੱਚ ਆਉਂਦਾ ਆ। ਪਰ ਮਤਲਬ ਇਹ ਆ ਵੀ ਜੇ ਸਿੱਖਾਂ ਦੇ ਸੰਦਰਭ ਤੋਂ ਦੇਖਣਾ ਤਾਂ ਸਿੱਖਾਂ ਦੇ ਸੰਦਰਭ ਤੋਂ ਤਾਂ ਜਿਹੜਾ ਇੰਡੀਆ ਬਲੋਕ ਨੂੰ ਲੀਡ ਕਰ ਰਹੀ ਆ ਇੰਡੀਅਨ ਨੈਸ਼ਨਲ ਕਾਂਗਰਸ, ਉਹਦਾ ਵੀ ਕੋਈ ਡੈਮੋਕ੍ਰੇਸੀ ਦਾ ਕੋਈ ਬਹੁਤ ਵਧੀਆ ਐਕਸਪੀਰੀਅੰਸ ਨਹੀਂ ਰਿਹਾ। ਉਹ ਪਾਰਟੀ ਨੇ ਵੀ ਜੈਨੋਸਾਈਡ ਕੀਤਾ ਹੈ ਨਾ ਸਿੱਖਾਂ ਦਾ, ਤੇ ਲਗਾਤਾਰ ਜਿਹੜੀਆਂ ਉਹਦੀਆਂ ਪੋਲਿਸੀਜ਼ ਨੇ ਉਹ ਕਿਵੇਂ ਪੰਜਾਬ ਦੇ ਬਾਰੇ ਉਹੋ ਜਿਹੀਆਂ ਰਹੀਆਂ ਜਿਵੇਂ ਦੀਆਂ ਅੱਜ ਦੀਆਂ ਮਤਲਬ ਇਸ ਬੀਜੇਪੀ ਗਵਰਨਮੈਂਟ ਦੀਆਂ ਨੇ। ਪਰ ਇੱਕ ਵੱਡੇ ਸਪੈਕਟਰਮ ਤੇ ਮਤਲਬ ਇੰਡੀਅਨ ਨੈਸ਼ਨਲਿਜ਼ਮ ਦੇ ਫਰੇਮਵਰਕ ਦੇ ਵਿੱਚ ਜਿਹੜਾ ਆ ਤਾਂ ਇਹ ਮੰਨਿਆ ਜਾ ਰਿਹਾ ਵੀ ਜਿਹੜਾ ਇੰਡੀਆ ਬਲੋਕ ਆ ਉਹ ਥੋੜਾ ਜਿਹਾ ਵੱਧ ਲਿਬਰਲ ਆ ਜਿਹੜੀ ਬੀਜੇਪੀ ਦੀ ਰਜੀਮ ਆ ਉਹਦੇ ਨਾਲੋਂ। ਪਰ ਗਰਾਊਂਡ ਦੇ ਉੱਤੇ ਇਹਦੀ ਪੋਸੀਬਿਲਿਟੀ ਨਹੀਂ ਲੱਗ ਰਹੀ ਵੀ ਇਹ ਉਹਨੂੰ ਟੱਕਰ ਦੇ ਸਕੂਗਾ ਇੰਡੀਆ ਦਾ ਬਲੋਕ। ਤੇ ਉਹਦੇ ਵਿੱਚ ਬੀਜੇਪੀ ਜਿਹੜੀ ਆ ਉਹ ਇੱਕ ਵਾਰ ਫੇਰ ਤੋਂ ਮਤਲਬ ਆਪਣਾ ਜਿਹੜਾ ਹਾਰਡਕੋਰ ਹਿੰਦੂਤਵਾ ਦਾ ਏਜੰਡਾ ਆ, ਜਿਹਦੇ ਵਿੱਚ ਉਹ ਆਪਣੀ ਇਲੈਕਸ਼ਨ ਕੈਂਪੇਨ ਦੀ ਅਸੀਂ ਦੇਖ ਰਹੇ ਆ ਵੀ ਸ਼ੁਰੂਆਤ ਰਾਮ ਮੰਦਿਰ ਦੇ ਇਨੈਗੋਰੇਸ਼ਨ ਤੋਂ ਉਹਨੇ ਇੱਕ ਵੱਡਾ ਮਤਲਬ ਇੰਡੀਆ ਲੈਵਲ ਦਾ ਪ੍ਰੋਗਰਾਮ ਬਣਾ ਕੇ ਕਰ ਰਹੇ ਆ ਜੀ। ਤੇ ਉਹ ਚੀਜ਼ ਜਿਹੜੀ ਉਹਨਾਂ ਦੀ ਵਿਕਦੀ ਆ ਇੰਡੀਆ ਦੀ ਮਾਰਕੀਟ ਦੇ ਵਿੱਚ, ਉੱਥੋਂ ਦੀ ਪੋਪੂਲੇਸ਼ਨ ਦੇ ਵਿੱਚ, ਤੇ ਉਹਦੇ ਨਾਲ ਮਤਲਬ ਡੈਮੋਕ੍ਰੇਸੀ ਅਸੀਂ ਜਿਵੇਂ ਜ਼ਿਕਰ ਕੀਤਾ ਵੀ ਪਾਕਿਸਤਾਨ ਬੰਗਲਾਦੇਸ਼ ਉੱਥੇ ਤਾਂ ਮਤਲਬ ਅਸੀਂ ਹਾਲਾਤ ਦੇਖ ਰਹੇ ਹਾਂ ਵੀ ਕੋਈ ਚੰਗੇ ਨਹੀਂ ਆ ਡੈਮੋਕ੍ਰੇਸੀ ਦੇ। ਤੇ ਇੰਡੀਆ ਦੇ ਵਿੱਚ ਵੀ ਜਿਹੜਾ ਇਹ ਮੋਦੀ ਦਾ ਰਜੀਮ ਆ ਮਤਲਬ ਉਹ ਦੁਬਾਰਾ ਫੇਰ ਪਾਵਰ ਦੇ ਵਿੱਚ ਆਉਂਦਾ ਹੀ ਨਜ਼ਰ ਆ ਰਿਹਾ, ਤੇ ਇੱਥੇ ਵੀ ਜਿਹੜੀ ਡੈਮੋਕ੍ਰੇਸੀ ਆ ਉਹ ਫੇਲ ਹੁੰਦੀ ਨਜ਼ਰ ਆ ਰਹੀ ਆ। ਤਾਂ ਮਤਲਬ ਇਹ ਜਿਹੜਾ ਇਹ ਸਾਲ ਆ ਇਹਦੇ ਵਿੱਚ ਜਿੱਥੇ ਹੁਣ ਦੁਨੀਆ ਦਾ ਵੱਡਾ ਹਿੱਸਾ ਆਬਾਦੀ ਦਾ ਰਹਿੰਦਾ ਤੇ ਉੱਥੇ ਜਦੋਂ ਡੈਮੋਕ੍ਰੇਸੀ ਫੇਲ ਹੋ ਰਹੀ ਆ ਤੇ ਉਹਦੇ ਵਿੱਚ ਫਿਰ ਜਿਹੜਾ ਵੈਸਟ ਦਾ ਇੰਟਰਸਟ ਆ ਉਹ ਹੁਣ ਇੱਕ ਬਹੁਤ ਇੰਪੋਰਟੈਂਟ ਫੈਕਟਰ ਬਣ ਜਾਂਦਾ ਕਿ ਫਿਰ ਵੈਸਟ ਦੇ ਕੋਲ ਜਾਂ US ਦੇ ਕੋਲ ਰਾਹ ਕੀ ਬਚਦਾ ਆ ਵੀ ਜਿਹੜੀ ਰਸ਼ੀਆ ਚਾਈਨਾ ਦੀ ਇਹ ਅਥੋਰੀਟੇਰੀਅਨ ਰਜੀਮਸ ਐਸਟੈਬਲਿਸ਼ ਕਰਨ ਦੀ ਪੋਲਿਸੀ ਆ ਉਹਨੂੰ ਰੋਕਣ ਦਾ ਜੀ। ਤਾਂ ਮਤਲਬ ਇਸ ਗੱਲ ਕਰਕੇ ਇਹ ਆ ਵੀ ਵੱਡੀਆਂ ਜੀਓਪੋਲੀਟੀਕਲ ਸ਼ਿਫਟਸ ਜਿਹੜੀਆਂ ਨੇ ਜਿਹੜੇ ਆਲਰੇਡੀ ਸੈਟਅਪ ਜਿਹੜੀਆਂ ਟੈਰੀਟਰੀਜ਼ ਨੇ ਜਾਂ ਕੰਟਰੀਜ਼ ਨੇ ਜਿਹੜੀਆਂ ਐਸਟੈਬਲਿਸ਼ ਹੋਈਆਂ ਆ ਜਿੱਥੇ ਅਥੋਰੀਟੇਰੀਅਨ ਰਜੀਮਸ ਜਿਹੜੇ ਆ ਉਹ ਹੁਣ ਮਤਲਬ ਤਕੜੇ ਹੋ ਰਹੇ ਆ, ਤਾਂ ਉਹਨਾਂ ਦੇ ਵਿੱਚ ਸ਼ਾਇਦ ਜਿਹੜਾ ਇੱਕ ਨਵਾਂ ਈਰੇ ਦੀ ਬਲਿੰਕਨ ਗੱਲ ਕਰ ਰਹੇ ਆ ਤਾਂ ਉਹ ਨਵਾਂ ਈਰਾ ਡਿਮਾਂਡ ਕਰਦਾ ਹੈ ਕਿ ਉਹ ਜਿਹੜੀਆਂ ਮਤਲਬ ਟੈਰੀਟੋਰੀਅਲ ਬਾਉਂਡਰੀਜ਼ ਨੇ ਉਹ ਚੇਂਜ ਕੀਤੀਆਂ ਜਾਣ। ਜਿਹੜੇ ਮਤਲਬ ਜਿਹੜੇ ਪੋਪੂਲੇਸ਼ਨ ਦਾ ਅਨੁਪਾਤ ਆ ਜਿਹੜਾ ਡਿਸਾਈਡ ਕਰਦਾ ਆ ਪੋਲੀਟੀਕਲ ਸਿਸਟਮਸ ਨੂੰ ਕਿਸੇ ਵੀ ਖਿੱਤੇ ਦੇ ਵਿੱਚ, ਉਹਦੇ ਵਿੱਚ ਚੇਂਜਿਸ ਹੋਣ ਵੱਡੀਆਂ, ਤਾਂ ਕਿ ਮਤਲਬ ਇਹ ਜਿਹੜਾ ਅਥੋਰੀਟੇਰੀਅਨ ਰਜੀਮਸ ਦਾ ਇੱਕ ਵਹਾਅ ਚੱਲ ਰਿਹਾ ਆ ਇਹ ਸਾਰੇ ਖਾਸ ਤੌਰ ਤੇ ਇਸ ਦੁਨੀਆ ਦੀ ਵੱਡੀ ਆਬਾਦੀ ਰਹਿੰਦੀ ਹੈ ਇਸ ਸਾਊਥ ਏਸ਼ੀਆ ਦੇ ਖਿੱਤੇ 'ਚ ਵੀ ਉਹਨੂੰ ਠੱਲ ਪਾਈ ਜਾ ਸਕੇ। ਅਮਰਵੀਰ ਸਿੰਘ ਜੀ ਇਹ ਦੇਖਣ ਵਾਲੀ ਗੱਲ ਹੋਣੀ ਆ ਵੀ ਅਸੀਂ ਜਿੰਨੀ ਮੈਂ ਹੁਣ ਤੁਹਾਨੂੰ ਆંકੜੇ ਦੱਸੇ ਆ ਮਤਲਬ ਇਹ ਇਸੇ ਗੱਲ ਬਾਰੇ ਇਸ਼ਾਰਾ ਕਰਦੇ ਆ ਵੀ ਡੈਮੋਕ੍ਰੇਸੀ ਫੇਲ ਹੋ ਰਹੀ ਆ। ਜਿਹੜੇ ਪ੍ਰੈਜ਼ੈਂਟ ਮਤਲਬ ਸਟਰਕਚਰਸ ਨੇ ਕੰਟਰੀਜ਼ ਦੇ ਉਹਨਾਂ ਦੇ ਵਿੱਚ, ਤੇ ਇਹ ਹੁਣ ਇਹਨੂੰ ਬਚਾਉਣ ਦੇ ਲਈ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਕੁਛ ਨਵੇਂ ਸਟਰਕਚਰਸ ਕੁਛ ਨਵੇਂ ਮਤਲਬ ਅਸੀਂ ਦੇਖਦੇ ਹਾਂ ਵੀ ਨਵੀਆਂ ਫੋਰਮੇਸ਼ਨਸ ਚਾਹੀਦੀਆਂ ਨੇ, ਤਾਂ ਉਹ ਕਿਸ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ। ਤਾਂ ਉਹ ਉਹੀ ਗੱਲ ਆ ਵੀ ਮੈਂ ਫੇਰ ਇੱਕ ਵਾਰ ਯਾਦ ਕਰਾਉਣਾ ਤੁਹਾਨੂੰ, ਤਾਂ ਇੱਥੇ ਉਹ ਜਿਹੜੀ ਫਾਰਮਰ ਪ੍ਰੈਜ਼ੀਡੈਂਟ ਓਬਾਮਾ ਦੀ ਸਟੇਟਮੈਂਟ ਸੀ ਜਦੋਂ ਮੋਦੀ ਦੌਰੇ ਤੇ ਗਏ ਸੀ US ਦੇ, ਤਾਂ ਉਹਨਾਂ ਦੀ ਜਿਹੜੀ ਉਹ ਸਟੇਟਮੈਂਟ ਸੀ ਕਿ ਜੇ ਇੰਡੀਆ ਡੈਮੋਕ੍ਰੈਟਿਕ ਵੈਲਿਊਜ਼ ਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਇੰਡੀਆ ਦੀ ਬਾਲਕਨਾਈਜੇਸ਼ਨ ਵੀ ਹੋ ਸਕਦੀ ਆ। ਤਾਂ ਇਹ ਆ ਵੀ ਉਹ ਜਿਹੜੀ ਉਹ ਸਟੇਟਮੈਂਟ ਆ ਉਹ ਹਮੇਸ਼ਾ ਯਾਦ ਰਹਿਣੀ ਚਾਹੀਦੀ, ਉਹ ਹਮੇਸ਼ਾ ਤਰੋਤਾਜ਼ੀ ਆ ਕਿ ਫਿਰ ਜਿਹੜੀ ਨਵੀਂ ਫੋਰਮੇਸ਼ਨ ਆ ਉਹ ਕਿਸੇ ਤਰ੍ਹਾਂ ਦੀ ਨਵੀਂ ਬਾਲਕਨਾਈਜੇਸ਼ਨ ਦੇ ਰੂਪ ਦੇ ਵਿੱਚ ਅਸੀਂ ਸਾਊਥ ਏਸ਼ੀਆ ਦੇ ਖਿੱਤੇ 'ਚ ਦੇਖ ਸਕਦੇ ਹਾਂ ਜੇ ਅਥੋਰੀਟੇਰੀਅਨ ਰਜੀਮਸ ਦਾ ਜ਼ੋਰ ਇਸੇ ਤਰ੍ਹਾਂ ਵੱਧਦਾ ਗਿਆ ਉਸ ਖਿੱਤੇ 'ਚ। ਜੀ ਨਹੀਂ, ਇਹ ਇੱਕ ਦੇਖਣ ਵਾਲੀ ਗੱਲ ਹੈ। ਅਸੀਂ ਜਿਹੜੀ ਸਾਊਥ ਏਸ਼ੀਅਨ ਪੋਲੀਟਿਕਸ ਨੂੰ ਤੁਸੀਂ ਜ਼ਿਕਰ ਕੀਤਾ, ਐਕਸਪਲੇਨ ਕੀਤਾ, ਤੇ ਜਿਹੜੇ ਇਸ ਵਕਤ ਦੀ ਸਿਚੁਏਸ਼ਨ ਹੈ ਉਹ ਇਹ ਮੰਗ ਕਰਦੀ ਹੈ ਕਿ ਭਾਈ ਉੱਥੇ ਜੇ ਇਸ ਕਿਸਮ ਦਾ ਜਿਹੜਾ ਸੈਟਅਪ ਹੈ ਉਹ ਨਾ ਹੋਂਦ ਦੇ ਵਿੱਚ ਆਵੇ, ਜਿਸ ਪਾਸੇ ਨੂੰ ਆਲਰੇਡੀ ਇਹ ਮੁਲਕ ਜਿਹੜੇ ਆ ਉਹ ਤੁਰੇ ਹੋਏ ਆ। ਈਵਨ ਭਾਰਤ ਦੇ ਹਵਾਲੇ ਨਾਲ ਮਤਲਬ ਬੜੀ ਕ੍ਰਿਟੀਕਲ ਸਿਚੁਏਸ਼ਨ ਹੈ, ਤੇ ਜੋ ਅੱਜ ਦੀ ਡੇਟ ਦੇ ਵਿੱਚ ਨਜ਼ਰ ਆ ਰਿਹਾ ਉਹ ਇਹੀ ਲੱਗ ਰਿਹਾ ਵੀ ਜਿਵੇਂ ਮੋਦੀ ਸਰਕਾਰ ਦਾ ਗਲਬਾ ਸਾਰੇ ਇੰਸਟੀਚਿਊਟਸ ਤੇ ਸਾਰੇ ਅਦਾਰਿਆਂ ਤੇ ਹੋ ਚੁੱਕਿਆ।
RSS ਦਾ ਜਿਹੜਾ ਕਾਡਰ ਹੈ ਜਾਂ RSS ਦੀ ਜਿਹੜੀ ਹੋਲਡ ਹੈ ਉਹ ਇੰਨਾ ਕੁ ਸਟਰੋਂਗ ਹੋ ਗਿਆ ਆ, ਅਤੇ ਜਿਸ ਕਿਸਮ ਦਾ ਉਹਨਾਂ ਨੇ ਮਾਹੌਲ ਸਿਰਜ ਦਿੱਤਾ ਆ ਹਿੰਦੂਤਵਾ ਦੇ ਥੱਲੇ, ਮਤਲਬ ਹੁਣ ਜੇ ਰਜੀਮ ਚੇਂਜ ਹੋ ਵੀ ਜਾਵੇ ਤਾਂ ਵੀ ਇਹ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਵੀ ਜਿਹੜੀ ਕੋਈ ਨਵੀਂ ਧਿਰ ਆਊਗੀ ਉਹ ਹਿੰਦੂਤਵਾ ਦੇ ਏਜੰਡੇ ਤੋਂ ਪਾਸੇ ਚਲੀ ਜਾਊਗੀ। ਉਹਦਾ ਇੰਪੈਕਟ ਅਸੀਂ ਆਲਰੇਡੀ ਇਹਨਾਂ ਚੋਣਾਂ ਦੇ ਵਿੱਚ ਜਾਂ ਜਿਹੜੀਆਂ ਰੀਜਨਲ ਵੋਟਾਂ ਪੈਂਦੀਆਂ ਨੇ ਉਹ, ਜਾਂ ਈਵਨ ਪਿਛਲੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨ ਸੀ ਉਹਨਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਹੈਗੀਆਂ ਨੇ, ਹੁਣ ਉਹ ਕਮਲਨਾਥ ਆਗੂ ਹੋਣ ਇੱਕ ਸਟੇਟ ਦੇ ਵਿੱਚ, ਅਰਵਿੰਦ ਕੇਜਰੀਵਾਲ ਹੋਣ ਦੂਜੀ ਸਟੇਟ ਦੇ ਵਿੱਚ, ਵਿਰੋਧੀ ਧਿਰ ਦੇ ਆਗੂ ਹੋਣ ਰਾਹੁਲ ਗਾਂਧੀ, ਉਹ ਵੀ ਆਪਣੇ ਆਪ ਨੂੰ ਮਤਲਬ ਵੱਡਾ ਹਿੰਦੂ ਪ੍ਰੂਵ ਕਰਨ ਦੇ ਲਈ ਤੁਰੇ ਹੁੰਦੇ ਆ ਤਾਂ ਕਿ ਉਹ ਜਿਹੜਾ BJP ਨੇ ਜਾਂ RSS ਨੇ ਏਜੰਡਾ ਸੈੱਟ ਕੀਤਾ ਹੋਇਆ ਉਹਦੇ ਵਿੱਚ ਉਹ ਪੂਰੇ ਉਤਰ ਸਕਣ। ਪਰ ਹੁਣ ਲੋਕਾਂ ਦੇ ਲਈ ਉਸ ਕਿਸਮ ਦਾ ਮਾਈਂਡ ਸੈੱਟ ਬਣ ਗਿਆ ਆ ਜਿੱਥੇ ਜਦੋਂ ਉਹਨਾਂ ਨੂੰ ਹਾਰਡ ਹਿੰਦੂਤਵਾ ਸਾਹਮਣੇ ਨਜ਼ਰ ਆ ਰਿਹਾ ਤੇ ਫਿਰ ਉਹ ਸੌਫਟ ਹਿੰਦੂਤਵਾ ਵੱਲ ਕਿਉਂ ਜਾਣਗੇ, ਇਹ ਇੱਕ ਪੱਖ ਹੈ। ਹੁਣ ਅਨਫੋਰਚੂਨੇਟ ਗੱਲ ਹੈ ਵੀ ਜਿਸ ਕਿਸਮ ਦੀ ਪੋਲੀਟਿਕਸ ਜਿਹੜੀ ਮੈਜੋਰਿਟੀ ਕਮਿਊਨਿਟੀ ਨੂੰ ਪਰੋਸ ਕੇ ਦਿੱਤੀ ਗਈ ਹੈ BJP ਵੱਲੋਂ, RSS ਵੱਲੋਂ, ਉਹ ਇਸ ਵਕਤ ਚੱਲ ਰਹੀ ਹੈ। ਉਹ ਪਾਕਿਸਤਾਨ ਦਾ ਵਿਰੋਧੀ ਏਜੰਡਾ ਹੋਵੇ, ਪੋਲਰਾਈਜੇਸ਼ਨ ਦੀ ਨੀਤੀ ਹੋਵੇ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਈਸਾਈਆਂ ਨੂੰ, ਘੱਟ ਗਿਣਤੀਆਂ ਨੂੰ ਟਾਰਗੇਟ ਕਰਨ ਦੀ ਲਾਈਨ ਹੋਵੇ, ਉਹਦੇ ਨਾਲ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹ ਖੁਸ਼ ਹੁੰਦੀ ਹੈ। ਉਹ ਕਿਵੇਂ ਉਹਨਾਂ ਨੂੰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਕਿਵੇਂ ਕਾਨੂੰਨ ਅਸੀਂ ਸਾਰਾ ਕਸ਼ਮੀਰ ਦੇ ਧਾਰਾ 370 ਹਟਾਉਣ ਦੇ ਮਸਲੇ ਤੋਂ ਲੈ ਕੇ ਅਸੀਂ ਬੰਗਲਾਦੇਸ਼ ਤੋਂ ਉਧਰਲੇ ਬੰਦਿਆਂ ਨੂੰ ਟਾਰਗੇਟ ਕਰਨ ਦੀ ਲਾਈਨ ਹੋਵੇ ਕਿ ਜੀ ਇੱਥੇ NRC ਤੇ CAA ਲਾਉਣਾ ਆ, ਪੰਜਾਬ ਦੇ ਵਿੱਚ ਕਿਵੇਂ ਸੈਡੀਸ਼ਨ ਤੇ ਜਿਹੜੇ ਮਾਮਲੇ UAPA ਦੇ ਦਰਜ ਕੀਤੇ ਗਏ ਆ। ਸੋ ਇਹ ਸਾਰਾ ਉਸ ਇੱਕ ਵੱਡੀ ਗੇਮ ਪਲਾਨ ਦਾ ਹਿੱਸਾ ਜਿਹੜਾ ਸਾਨੂੰ ਇਹ ਨਜ਼ਰ ਆ ਰਿਹਾ ਹੈ ਵੀ ਹੁਣ ਜਿਹੜੀ ਸਿਚੁਏਸ਼ਨ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਬਦਤਰ ਹੋਣੀ ਹੈ ਬਿਫੋਰ ਉਹ ਕਿਸੇ ਪਾਸੇ ਨੂੰ ਬੈਟਰ ਹੋਣ ਦੀ ਗੱਲ ਹੋ ਸਕੇ। ਸੋ ਇੱਥੇ ਮਤਲਬ ਜਿਹੜੀ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਕਿਉਂਕਿ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨਸ ਨੇ ਉਹ ਡਿਊ ਨੇ ਆਉਂਦੀ 5 ਨਵੰਬਰ ਨੂੰ, ਤੇ ਅਮਰੀਕਾ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਹੈਗੀ ਹੈ ਇਹ ਵੀ ਕਾਫੀ ਇੰਪੋਰਟੈਂਟ ਆ, ਕਿਉਂਕਿ ਜਦੋਂ ਅਸੀਂ ਵਰਲਡ ਪੋਲੀਟਿਕਸ ਦੇਖਦੇ ਹਾਂ ਉਹਨੂੰ ਸ਼ੇਪ ਕਰਨ ਦੇ ਵਿੱਚ ਅਮਰੀਕਾ ਦਾ ਅਹਿਮ ਰੋਲ ਹੈ ਅੱਜ ਦੀ ਡੇਟ ਦੇ ਵਿੱਚ। ਤੇ ਹੁਣ ਭਾਵੇਂ ਉਹ ਰਸ਼ੀਆ ਦੇ ਨਾਲ ਜਿਹੜੀ ਯੂਕਰੇਨ ਦੀ ਜੰਗ ਚੱਲ ਰਹੀ ਹੈ ਉਹਦੇ ਵਿੱਚ ਅਮਰੀਕਾ ਦਾ ਵੀ ਫੇਲੀਅਰ ਇਹ ਹੁਣ ਮੰਨ ਰਹੀਆਂ ਨੇ, ਇੰਟਰਨੈਸ਼ਨਲੀ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਇਹ ਜੰਗ ਸ਼ੁਰੂ ਤੇ ਕਰਵਾਈ ਰਸ਼ੀਆ ਨੂੰ ਰੋਕਣ ਦੇ ਲਈ, ਪਰ ਉਹਨੂੰ ਸਸਟੇਨ ਕਰਨਾ, ਯੂਕਰੇਨ ਨੂੰ ਉਸ ਹਿਸਾਬ ਨਾਲ ਬੈਕ ਕਰਨਾ, ਉੱਥੇ ਫੰਡਿੰਗ ਦੇਣੀ, ਫੰਡਿੰਗ ਦੇ ਲੌਜਿਸਟਿਕਲ ਸਪੋਰਟ ਤੋਂ ਲੈ ਕੇ ਜਿਹੜੀ ਸਪੋਰਟ ਹੈ ਉਹ ਉਸ ਹਿਸਾਬ ਨਾਲ ਨਹੀਂ ਪ੍ਰੋਵਾਈਡ ਹੋ ਸਕੀ। ਤੇ ਅੱਜ ਜਿਹੜੀ ਯੂਕਰੇਨ ਵਾਰ ਹੈ ਉਹ ਯੂਕਰੇਨ ਹਾਰਦਾ ਨਜ਼ਰ ਆ ਰਿਹਾ ਤੇ ਰਸ਼ੀਆ ਉਹਦੇ ਤੇ ਅਗਰੈਸਰ ਹੁੰਦਾ ਨਜ਼ਰ ਆ ਰਿਹਾ ਹੈ। ਇਹ ਅਮਰੀਕਾ ਦੀ ਫੇਲੀਅਰ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ। ਦੂਜਾ ਹੁਣ ਜਿਹੜਾ ਮਿਡਲ ਈਸਟ ਦੇ ਵਿੱਚ ਕ੍ਰਾਈਸਿਸ ਹੋਇਆ ਇਹ ਚੱਲ ਰਿਹਾ, ਇਹਦੇ ਵਿੱਚ ਵੀ ਇਜ਼ਰਾਈਲ ਦੇ ਨਾਲ ਜਿਵੇਂ ਅਮਰੀਕਾ ਡਟ ਕੇ ਖਲੋਤਾ, ਇਜ਼ਰਾਈਲ ਦੇ ਨਾਲ ਮਤਲਬ ਹੈਂਡ ਇਨ ਗਲਵ ਦੀ ਜਿਹੜੀ ਪਾਲਿਸੀ ਹੈਗੀ ਹੈ ਅਮਰੀਕਾ ਦੀ, ਉਹ ਇੰਟਰਨਲੀ ਬਹੁਤ ਕੁਝ ਇਜ਼ਰਾਈਲ ਦੀ ਜਿਹੜੀ ਮੈਜੋਰਿਟੀ ਕਮਿਊਨਿਟੀ ਹੈਗੀ ਹੈ ਯਹੂਦੀ ਇੱਥੇ ਕਿਵੇਂ ਕੰਟਰੋਲ ਕਰਦੇ ਨੇ, ਵਾਲ ਸਟਰੀਟ ਤੋਂ ਲੈ ਕੇ ਬਾਕੀ ਸਾਰੇ ਜਿਹੜਾ ਇੱਕ ਸਿਸਟਮ ਹੈਗਾ ਅਮਰੀਕਾ ਦਾ, ਉਹਨਾਂ ਦੀ ਬਹੁਤ ਵੱਡੀ ਲੌਬਿੰਗ ਹੈ ਜਿਹਦੇ ਕਰਕੇ ਅਮਰੀਕਾ ਉਸ ਪਾਸੇ ਨੂੰ ਨਹੀਂ ਜਾ ਪਾਉਂਦਾ। ਜਾਂ ਫਿਰ ਇੱਥੇ ਆ ਕੇ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਨੀਤੀ ਹੈ ਜਾਂ ਖਾਸ ਤੌਰ ਤੇ ਜਿਹੜੀ ਡੈਮੋਕ੍ਰੈਟਸ ਦੀ ਨੀਤੀ ਹੁੰਦੀ ਹੈ ਉਹਦਾ ਫੇਲੀਅਰ ਹੁੰਦਾ ਨਜ਼ਰ ਆਉਂਦਾ, ਜਿਹੜਾ ਕਿ ਸਿੱਧਾ ਇਸ ਮਾਮਲੇ ਦੇ ਵਿੱਚ ਹੁਣ ਇਜ਼ਰਾਈਲ ਤੇ ਫਲਸਤੀਨ ਦੇ ਮਾਮਲੇ ਦੇ ਵਿੱਚ ਕਿ ਇਹ ਸੀਜ਼ ਫਾਇਰ ਕਰਾਉਣ ਤੱਕ ਵੀ ਇਜ਼ਰਾਈਲ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕੇ ਹੈਗੇ। ਹਜੇ ਤੱਕ ਗੱਲਾਂ ਹੁੰਦੀਆਂ ਨੇ, ਵੀਟੋ ਨਹੀਂ ਕੀਤਾ ਜਾਂਦਾ, ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਮਤਾ ਆ ਜਾਂਦਾ ਪਰ ਸਿਕਿਉਰਿਟੀ ਕਾਉਂਸਲ ਦੇ ਵਿੱਚ ਉਹ ਇੰਪਲੀਮੈਂਟ ਨਹੀਂ ਹੋ ਪਾਉਂਦਾ, ਉੱਥੇ ਜਾ ਕੇ ਵੀਟੋ ਕਰ ਦਿੱਤਾ ਜਾਂਦਾ ਆ। ਸੋ ਮਤਲਬ ਇਹ ਵੀ ਅਮਰੀਕਾ ਦੀ ਫੇਲੀਅਰ ਵੱਜਦੀ ਹੈ। ਉਹਦੇ ਵਿੱਚ ਵਾਈਟ ਹਾਊਸ ਦੇ ਵਿੱਚ ਇਸ ਵਕਤ ਜੋ ਬਾਈਡਨ ਤੇ ਜਿਹੜੀ ਡੈਮੋਕ੍ਰੈਟਿਕ ਧਿਰ ਹੈਗੀ ਹੈ ਉਹਨਾਂ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਹੁੰਦਾ। ਸੋ ਜਦੋਂ ਇਹ ਸਿਚੁਏਸ਼ਨ ਦੇ ਵਿੱਚੋਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਅਸੀਂ ਲੰਘ ਰਹੇ ਹਾਂ, ਤੇ ਇੱਥੇ ਫਿਰ ਜਿਹੜੇ ਐਨਾਲਿਸਟ ਹੈਗੇ ਆ ਉਹ ਕਿਤੇ ਨਾ ਕਿਤੇ ਇਸ ਗੱਲ ਦੀ ਵੀ ਪ੍ਰੈਡਿਕਸ਼ਨ ਕਰਦੇ ਆ ਜਾਂ ਇਸ ਲੈਵਲ ਤੱਕ ਜਾਂਦੇ ਆ ਵੀ ਭਾਈ ਜੇ ਜੋ ਬਾਈਡਨ ਇਸ ਮਾਮਲੇ ਦੇ ਇਹਨਾਂ ਮਾਮਲਿਆਂ ਦੇ ਵਿੱਚ ਆ ਕੇ ਫੇਲ ਹੁੰਦੇ ਆ ਤੇ ਇਹ ਇਕੱਲਾ ਅਮਰੀਕਾ ਦੀ ਸਾਖ ਖਰਾਬ ਹੋਣ ਦਾ ਮਾਮਲਾ ਨਹੀਂ, ਅਮਰੀਕਾ ਦੇ ਫੇਲੀਅਰ ਦਾ ਮਾਮਲਾ ਨਹੀਂ, ਅਮਰੀਕਾ ਦੇ ਨਾਲ ਆਪ ਜੋ ਹੋਣਾ ਉਹ ਤੇ ਹੋਣਾ
ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਆਪਣੀ ਜਿਹੜੀ ਇੱਕ ਸੁਪਰ ਪਾਵਰ ਦਾ ਰੁਤਬਾ ਸੀ ਉਹ ਕਿਵੇਂ ਉਹਦਾ ਡਿਕਲਾਈਨ ਹੋ ਰਿਹਾ ਹੈ, ਜਾਂ ਉਹ ਜਿਹੜਾ ਹੋਲਡ ਹੈਗਾ ਅਮਰੀਕਾ ਦਾ ਦੁਨੀਆ ਦੇ ਉੱਤੇ ਉਹ ਕਮਜ਼ੋਰ ਹੋ ਰਿਹਾ ਹੈ। ਉਹਦੇ ਨਾਲ ਨਾਲ ਜਿਹੜਾ ਬਾਕੀ ਦੁਨੀਆ ਦੇ ਉੱਤੇ ਇਹਦਾ ਪ੍ਰਭਾਵ ਪੈ ਰਿਹਾ ਉਹ ਬਹੁਤ ਡਰਾਸਟਿਕ ਇੰਪੈਕਟ ਹੈਗਾ। ਵਾਰਜ਼ ਜਿਹੜੀਆਂ ਨੇ ਉਹ ਇਰਪਟ ਹੋ ਰਹੀਆਂ ਨੇ ਅਤੇ ਜਿਹੜੀ ਤਾਨਾਸ਼ਾਹੀ ਹੈ ਉਹਨੂੰ ਬੜਾਵਾ ਮਿਲ ਰਿਹਾ। ਇਸ ਮਾਮਲੇ ਦੇ ਵਿੱਚ ਐਨਾਲਿਸਟ ਇਸ ਹੱਦ ਤੱਕ ਜਾਂਦੇ ਆ ਵੀ ਇਹਦੇ ਨਾਲੋਂ ਤੇ ਈਵਨ ਜਿਹੜੇ ਪਿਛਲੇ ਪ੍ਰੈਜ਼ੀਡੈਂਟ ਅਮਰੀਕਾ ਦੇ ਟਰੰਪ ਸੀ ਉਹੀ ਕਿਉਂ ਨਾ ਪਾਵਰ ਦੇ ਵਿੱਚ ਹੋਣ, ਇਸ ਲੈਵਲ ਤੱਕ ਵੀ ਉਹ ਜਾ ਕੇ ਗੱਲ ਕਹਿੰਦੇ ਆ। ਅਤੇ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ ਉਸ ਹਵਾਲੇ ਨਾਲ ਵੀ ਕਰੂਸ਼ੀਅਲ ਨੇ ਕਿ ਜਿਹੜੀ ਰਿਪਬਲਿਕਨ ਪਾਰਟੀ ਹੈਗੀ ਹੈ ਜਾਂ ਪ੍ਰੈਜ਼ੀਡੈਂਟ ਟਰੰਪ ਦੀ ਕੋਈ ਉਸ ਕਿਸਮ ਦੀ ਨੀਤੀ ਸਾਹਮਣੇ ਆਉਂਦੀ ਹੈ ਅਤੇ ਮਤਲਬ ਇਹ ਵੀ ਮਤਲਬ ਫਿਊਟਾਈਲ ਜੀ ਸਿਚੁਏਸ਼ਨ ਕਾਫੀ ਉਹ ਬਣ ਜਾਂਦੀ ਹੈ ਵੀ ਗੱਲ ਜਾਊਗੀ ਕਿੱਧਰ ਨੂੰ, ਕਿਉਂਕਿ ਅਮਰੀਕਾ ਦੀ ਜੇ ਆਪਸੀ ਅਮਰੀਕਾ ਦਾ ਆਪਣਾ ਕੀ ਉਹ ਹੁੰਦਾ ਅਤੇ ਉਹ ਇੰਟਰਨੈਸ਼ਨਲੀ ਕਿਵੇਂ ਡੀਲ ਕਰਦਾ, ਇਹ ਬਹੁਤ ਇੰਪੋਰਟੈਂਟ ਆ ਦੁਨੀਆ ਨੂੰ, ਜਾਂ ਜਿਹੜੀ ਜੀਓਪੋਲੀਟਿਕਸ ਹੈਗੀ ਹੈ ਸਾਰੀ ਦੁਨੀਆ ਦੀ ਉਹਨੂੰ ਡਿਕਟੇਟ ਕਰਨ ਦੇ ਲਈ ਵੀ ਅਤੇ ਉਹਨੂੰ ਨਾਰਮਲਾਈਜ਼ ਕਰਨ ਦੇ ਲਈ ਵੀ। ਅਮਰਵੀਰ ਸਿੰਘ ਜੀ, ਬਿਲਕੁਲ ਜਿਹੜਾ US ਦਾ ਇਲੈਕਸ਼ਨ ਆ ਉਹ ਬਹੁਤ ਮੈਟਰ ਕਰਦਾ ਸਾਰੀ ਦੁਨੀਆ ਦੀ ਪੋਲੀਟਿਕਸ ਦੇ ਲਈ। ਅਤੇ ਉਹਦੇ 'ਚ ਕਿਉਂਕਿ US ਦੇ ਇਲੈਕਸ਼ਨ ਦੇ ਵਿੱਚ ਮਤਲਬ ਹਮੇਸ਼ਾ ਹੀ ਦੋ ਪਾਰਟੀਆਂ ਦੇ ਦਰਮਿਆਨ ਹੀ ਟੱਕਰ ਹੁੰਦੀ ਆ, ਰਿਪਬਲਿਕਨਸ ਅਤੇ ਡੈਮੋਕ੍ਰੈਟਸ। ਤਾਂ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਨਵੰਬਰ ਦੇ ਵਿੱਚ ਹੋਣੀ ਆ ਉਹਦੇ 'ਚ ਇਹੀ ਦਿਖ ਰਿਹਾ ਵੀ ਟੱਕਰ ਜਿਹੜੀ ਆ ਉਹ ਮਤਲਬ ਰਿਪਬਲਿਕਨਸ ਦੇ ਵੱਲੋਂ ਸਭ ਤੋਂ ਸਟਰੋਂਗ ਕੈਂਡੀਡੇਟ ਟਰੰਪ ਨੇ ਅਤੇ ਡੈਮੋਕ੍ਰੇਟਸ ਦੇ ਵੱਲੋਂ ਬਾਈਡਨ ਜਿਹੜੇ ਆ। ਜੇ ਕੋਈ ਹੈਲਥ ਇਸ਼ੂ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਆਉਂਦਾ, ਮਤਲਬ ਕਿਉਂਕਿ ਏਜ ਵਾਈਜ਼ ਸਿਰਫ ਇੱਕ ਇਸ਼ੂ ਹੋ ਸਕਦਾ, ਨਹੀਂ ਤਾਂ ਇਹਨਾਂ ਦੇ ਦਰਮਿਆਨ ਹੀ ਟੱਕਰ ਆ। ਅਤੇ ਜੇ ਅਸੀਂ ਮਤਲਬ ਹੁਣ ਤੱਕ ਦਾ ਅਨਾਲਿਸਿਸ ਜਦੋਂ ਦੇਖਦੇ ਹਾਂ ਜਾਂ ਰਿਪੋਰਟਸ ਪੜ੍ਹਦੇ ਹਾਂ ਤਾਂ ਜਿਹੜਾ US ਦਾ ਇੰਟਰਨਲ ਇਸ਼ੂ ਆ ਜਿਹਦੇ 'ਚ ਜਦੋਂ ਬਾਈਡਨ ਦੀ ਗਵਰਨਮੈਂਟ ਪਿਛਲੀ ਵਾਰ ਆਈ ਸੀ ਕੋਵਿਡ ਤੋਂ ਬਾਅਦ ਖਾਸ ਤੌਰ 'ਤੇ, ਤਾਂ ਇੰਟਰਨਲੀ ਇਹ ਸੀ ਕਿ ਇੱਕ ਤਾਂ ਰਿਸੈਸ਼ਨ ਦਾ ਡਰ ਸਾਰੀ ਦੁਨੀਆ 'ਚ ਸੀ ਕਿ ਜਿਹੜੀ US ਦੀ ਇਕੋਨਮੀ ਆ ਉਹ ਰਿਸੈਸ਼ਨ 'ਚ ਜਾ ਸਕਦੀ ਆ, ਅਤੇ ਦੂਜਾ ਇੰਪਲੋਇਮੈਂਟ ਦਾ ਇਸ਼ੂ ਸੀ ਵੀ ਇੰਪਲੋਇਮੈਂਟ ਘੱਟ ਰਹੀ ਆ, ਅਤੇ ਇੱਕ ਸੀ ਵੀ ਜਿਹੜੀ ਮੈਨੂਫੈਕਚਰਿੰਗ ਦੀ ਜਿਹੜੀ ਮਤਲਬ ਸਪਲਾਈ ਲਾਈਨ ਆ, ਮਤਲਬ ਮੈਨੂਫੈਕਚਰਿੰਗ ਨੂੰ ਦੁਬਾਰਾ US 'ਚ ਲੈ ਕੇ ਆਉਣਾ। ਤਾਂ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਤਾਂ ਇਹਨਾਂ ਤਿੰਨਾਂ ਪਹਿਲੂਆਂ ਦੇ ਉੱਤੇ ਕਾਫੀ ਹੱਦ ਤੱਕ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਕੰਟਰੋਲ ਕਰਨ 'ਚ ਕਾਮਯਾਬ ਹੋਈ ਆ, ਕਿਉਂਕਿ ਅਸੀਂ ਦੇਖਿਆ ਵੀ ਜਿਹੜਾ ਰਿਸੈਸ਼ਨ ਸੀ ਉਹ ਉਸ ਪੱਧਰ ਦਾ ਮਤਲਬ ਉਹ ਨਹੀਂ ਆਇਆ, ਅਤੇ ਹੁਣ ਇਹ ਆਸ ਲਾਈ ਜਾ ਰਹੀ ਆ ਕਿ ਦੁਬਾਰਾ ਜਿਹੜੀ ਇਕੋਨਮੀ ਆ ਉਹ ਪੱਟੇ 'ਤੇ ਚੜ੍ਹ ਗਈ ਆ, ਅਤੇ ਉਹ ਸ਼ਾਇਦ ਹੁਣ ਜਿਹੜਾ ਡਰ ਆ ਉਹ ਨਿਕਲ ਗਿਆ, ਅਤੇ 2024 ਦੇ ਵਿੱਚ ਇੰਟਰਸਟ ਰੇਟ ਵੀ ਘਟਣ ਦੀਆਂ ਸੰਭਾਵਨਾਵਾਂ ਜਿਹੜੀਆਂ ਲਾਈਆਂ ਜਾ ਰਹੀਆਂ ਜੀ। ਅਤੇ ਇੰਪਲੋਇਮੈਂਟ ਦੇ ਵਿੱਚ ਵੀ ਅਸੀਂ ਦੇਖੀ ਜਿਹੜਾ ਚਾਰਟ ਆ ਜਾਂ ਜਿਹੜੇ ਅੰਕੜੇ ਨੇ ਉਹ ਸ਼ੋਅ ਕਰਦੇ ਵੀ ਇੰਪਲੋਇਮੈਂਟ ਰੇਟ ਵਧੀ ਆ ਪਿਛਲੇ ਮਤਲਬ ਕੁਝ ਸਮੇਂ ਦੇ ਵਿੱਚ। ਤਾਂ ਇੰਟਰਨਲ ਫੈਕਟਰਸ ਦੇ ਵਿੱਚ ਮਤਲਬ ਅਸੀਂ ਇਹ ਦੇਖ ਰਹੇ ਹਾਂ ਵੀ ਜਿਹੜਾ ਡੈਮੋਕ੍ਰੈਟਸ ਦਾ ਜਿਹੜੇ ਕਿਉਂਕਿ ਉੱਥੇ US ਦੇ ਵਿੱਚ ਵੱਡੀ ਗੱਲ ਹੁੰਦੀ ਹੈ ਜਿਹੜੇ ਤੁਹਾਡੇ ਆਪਣੇ ਪਾਰਟੀ ਦੇ ਵਿਦਿਨ ਜਿਹੜੀ ਤੁਹਾਡੇ ਲੋਕ ਹੈਗੇ ਜਿਹੜੇ ਡੈਮੋਕ੍ਰੈਟਸ ਹੈਗੇ ਆ, ਵੋਟਰਸ ਹੈਗੇ ਆ, ਉਹ ਤੁਹਾਡੇ ਉੱਤੇ ਮਤਲਬ ਟਰਸਟ ਕਰ ਰਹੇ ਆ, ਉਹ ਤਾਂ ਨਹੀਂ ਡਿਵਾਈਡ ਹੋ ਰਹੇ। ਤਾਂ ਉਹ ਚੀਜ਼ ਮਤਲਬ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲੱਗ ਰਿਹਾ ਵੀ ਉਸ ਪੱਖ ਤੋਂ ਕਾਫੀ ਸਟਰੋਂਗਲੀ ਉਹ ਕੰਮ ਕਰਕੇ ਆ। ਅਤੇ ਦੂਜਾ ਜਿਹੜੀ ਗੱਲ ਇੰਟਰਨੈਸ਼ਨਲ ਪੋਲਿਸੀ ਦੀ ਆ ਜਾਂ ਫੋਰਨ ਅਫੇਅਰਸ ਦੀ ਆ, ਤਾਂ ਉਹਦੇ 'ਚ ਜਿਹੜਾ ਟਰੰਪ ਦੀ ਪੋਲਿਸੀ ਸੀ, ਟਰੰਪ ਨੇ ਕਲੀਅਰ ਕੱਟ ਪੋਲਿਸੀ ਲਿਆਂਦੀ ਸੀ ਕਿ ਉਹਨਾਂ ਦੀ ਗਵਰਨਮੈਂਟ ਦੇ ਲਈ ਸਭ ਤੋਂ ਪਹਿਲਾਂ US ਦੇ ਇੰਟਰਸਟ ਆ, ਕਿ ਬਾਕੀ ਦੁਨੀਆ 'ਚ ਕੀ ਹੁੰਦਾ ਵੀ ਉਹਨਾਂ ਨੂੰ ਕੋਈ ਮੈਟਰ ਨਹੀਂ ਕਰਦਾ। ਹਾਲਾਂਕਿ US ਦੀ ਜਿਹੜੀ ਅਸੀਂ ਕਹੀਏ ਵੀ ਸੁਪੀਰੀਓਰਿਟੀ ਆ ਜਾਂ ਫਿਰ ਜਿਹੜੀ US ਦੀ ਮਤਲਬ ਲੀਡਰਸ਼ਿਪ ਆ ਵਰਲਡ ਦੇ ਵਿੱਚ, ਉਹ ਇਸੇ ਗੱਲ 'ਤੇ ਆ ਵੀ US ਤੋਂ ਬਾਹਰ ਦੁਨੀਆ 'ਚ ਕੀ ਹੋ ਰਿਹਾ ਵੀ ਉਹਨੂੰ ਵੀ ਡਿਸਾਈਡ ਕਰਦਾ, ਅਤੇ ਉਹਦੇ ਵਿੱਚ ਵੀ ਬਹੁਤ ਵੱਡਾ ਰੋਲ US ਦਾ ਹੁੰਦਾ ਆ। ਅਤੇ ਟਰੰਪ ਨੇ ਪਰ ਇਹ ਪੋਲਿਸੀ ਲਿਆਂਦੀ ਸੀ ਕਿ ਜਿਹੜੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਵੀ ਉਹਦੇ ਵਿੱਚ US ਦਾ ਚਾਹੇ ਉਹ ਪੈਸੇ ਦੀ ਗੱਲ ਹੋਵੇ, ਚਾਹੇ ਫੌਜੀ ਤਾਕਤ ਦੀ ਗੱਲ ਹੋਵੇ ਵੀ ਉਹ ਵੇਸਟ ਹੋ ਰਹੀ ਆ, ਅਤੇ ਅਸੀਂ ਮਤਲਬ ਸਾਡੇ ਲਈ US ਇੰਟਰਸਟ ਪਹਿਲਾਂ ਆ। ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਸੀਂ ਇਹ ਦੇਖਿਆ ਵੀ ਜਦ ਤੋਂ ਆਏ ਆ ਤਾਂ ਉਹਨਾਂ ਨੇ ਚਾਹੇ ਉਹ ਯੂਕਰੇਨ ਰਸ਼ੀਆ ਵਾਲੀ ਲੜਾਈ ਦਾ ਜ਼ਿਕਰ ਤੁਸੀਂ ਕੀਤਾ, ਚਾਹੇ ਹੁਣ ਮਿਡਲ ਈਸਟ ਦੇ ਵਿੱਚ ਕਾਫੀ ਜਿਹੜੀ ਆ ਫਰੀਕੁਐਂਟ ਇੰਗੇਜਮੈਂਟ ਜਿਹੜੀ ਆ ਉਹ ਰਹੀ ਆ ਵੀ ਜਿਹੋ ਜਿਹਾ US ਦਾ ਰੋਲ ਟਰੰਪ ਦੇ ਆਉਣ ਤੋਂ ਪਹਿਲਾਂ ਦਾ ਹੈਗਾ ਸੀ ਉਹੋ ਜਿਹਾ ਹੀ ਰੋਲ ਸਾਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ। ਅਤੇ ਉਹਦੇ ਨਾਲ ਅਗਲੀ ਗੱਲ ਇਹ ਆ ਵੀ ਹੁਣ ਜਿਹੜੀ ਗੱਲ ਬਲਿੰਕਨ ਕਰ ਰਹੇ ਆ ਵੀ ਜੋ ਦੁਨੀਆ ਦੇ ਵਿੱਚ ਐਡੀ ਵੱਡੀ ਜੀਓਪੋਲੀਟੀਕਲ ਸ਼ਿਫਟ ਆ ਰਹੀ ਆ ਜਿਹਦੇ ਵਿੱਚ ਜਿਹੜੀ ਲੜਾਈ ਆ ਉਹ ਡੈਮੋਕ੍ਰੇਸੀ ਅਤੇ ਅਥੋਰੀਟੇਰੀਅਨ ਰਜੀਮਸ ਦੀ ਆ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਵੀ US ਦੇ ਵੋਟਰ ਦਾ ਜਿਹੜਾ ਇੱਕ ਚੇਤਨ ਹਿੱਸਾ ਆ ਉਹ ਜ਼ਰੂਰ ਗੱਲ ਕੰਸੀਡਰ ਕਰੂਗਾ ਵੀ ਸ਼ਾਇਦ ਟਰੰਪ ਜਿਹੜੇ ਆ
ਉਹ ਮੈਨੂੰ ਮਤਲਬ ਜਦੋਂ ਅਸੀਂ ਐਨਾਲਿਸਿਸ ਕਰ ਰਹੇ ਹਾਂ ਵੀ ਜੇ ਤੁਸੀਂ ਮਤਲਬ ਫਸਟ ਅਮਰੀਕਾ ਜਾਂ ਸਿਰਫ ਓਨਲੀ ਅਮਰੀਕਨ ਇੰਟਰਸਟ ਵਾਲੀ ਪੋਲਿਸੀ ਲੈ ਕੇ ਆਉਂਦੇ ਹੋ ਜੀ ਤੇ ਤੁਸੀਂ ਦੁਨੀਆ ਦੇ ਵਿੱਚ ਜਿਹੜੀ ਇਹ ਮਤਲਬ ਵੱਡੀ ਲੜਾਈ ਜਿਹੜੀ ਆ ਇਸ ਇਰਾ ਦੇ ਵਿੱਚ ਸ਼ੁਰੂ ਹੋਈ ਆ, ਉਹਦੇ ਵਿੱਚ ਜਿਹੜੇ ਯੂਐਸ ਦੇ ਇੰਟਰਸਟ, ਆਪਣੇ ਇੰਟਰਸਟ ਯੂਐਸ ਦੇ ਗਲੋਬਲ ਇੰਟਰਸਟ ਦੇ ਨਾਲ ਹੀ ਜੁੜੇ ਹੋਏ ਆ ਤੇ ਉਹਨਾਂ ਨੂੰ ਉਹ ਸ਼ਾਇਦ ਸਿਕਿਉਰ ਨਹੀਂ ਕਰ ਸਕਣਗੇ। ਤੇ ਜੇ ਡੈਮੋਕ੍ਰੇਸੀ ਦਾ ਫੇਲੀਅਰ ਹੁੰਦਾ ਆ ਤਾਂ ਯੂਐਸ ਦਾ ਜਿਹੜਾ ਸਾਰਾ ਹੀ ਪੋਲੀਟੀਕਲ ਮਾਡਲ ਆ ਉਹਦਾ ਫੇਲੀਅਰ ਆ। ਤੇ ਜਿਹੜੀ ਲਗਾਤਾਰ ਮਤਲਬ ਰਸ਼ੀਆ ਦੇ ਨਾਲ ਯੂਐਸ ਦੀ ਜਿਹੜੀ ਪੋਲੀਟੀਕਲ ਲੜਾਈ ਰਹੀ ਆ ਤਾਂ ਉਹਦੇ ਵਿੱਚ ਰਸ਼ੀਆ ਜਿਹੜਾ ਆ ਉਹ ਫਿਰ ਮਤਲਬ ਜੇ ਅਥੋਰੀਟੇਰੀਅਨ ਰਜੀਮਸ ਐਸਟੈਬਲਿਸ਼ ਹੁੰਦੇ ਆਲ ਓਵਰ ਦੀ ਵਰਲਡ ਤਾਂ ਫਿਰ ਰਸ਼ੀਆ ਦੀ ਇੱਕ ਤਰ੍ਹਾਂ ਦੀ ਜਿੱਤ ਮੰਨੀ ਜਾਣੀ ਆ। ਤੇ ਇਹ ਗੱਲ ਜਿਹੜੀ ਆ ਵੀ ਇਹ ਸਾਰੀਆਂ ਗੱਲਾਂ ਵੀ ਮੈਨੂੰ ਲੱਗਦਾ ਵੀ ਇੰਟਰਨੈਸ਼ਨਲੀ ਕੀ ਵਾਪਰ ਰਿਹਾ ਆ ਉਹ ਵੀ ਮੈਟਰ ਕਰਨਗੀਆਂ ਯੂਐਸ ਦੇ ਇਸ ਇਲੈਕਸ਼ਨ ਦੇ ਵਿੱਚ। ਤੇ ਹੁਣ ਇਹਦਾ ਆਊਟਕਮ ਕੀ ਨਿਕਲਦਾ ਫਿਰ ਉਹ, ਕਿਉਂਕਿ ਬਿਲਕੁਲ ਇਹ ਆ ਕਿ ਟਰੰਪ ਤੇ ਬਾਈਡਨ ਇਹਨਾਂ ਦੀ ਸੋਚ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ, ਇਹਨਾਂ ਦੀ ਅਪਰੋਚ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਤੇ ਜਿਹੜਾ ਯੂਐਸ ਦੀ ਇਲੈਕਸ਼ਨ ਦਾ ਆਊਟਕਮ ਆ ਉਹ ਫਿਰ ਦੁਨੀਆ ਦੀ ਜਿਹੜੀ ਸਾਰੀ ਪੋਲੀਟੀਕਲ ਸਿਚੁਏਸ਼ਨ ਆ ਉਹਨੂੰ ਬਹੁਤ ਵੱਡੇ ਪੱਧਰ ਤੇ ਇਫੈਕਟ ਕਰੂੰਗਾ। ਤੇ ਮਤਲਬ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪਹਿਲੇ ਇਲੈਕਸ਼ਨ ਸੀ ਜਿਹੜੇ ਯੂਐਸ ਦੇ ਹੁੰਦੇ ਰਹੇ ਆ ਉਹਨਾਂ ਨਾਲੋਂ ਇਸ ਵਾਰ ਦੇ ਇਲੈਕਸ਼ਨ ਵੱਧ ਇੰਟਰਸਟਿੰਗ ਹੋਣਗੇ, ਸਿਰਫ ਯੂਐਸ ਦੇ ਵਿੱਚ ਰਹਿੰਦੇ ਲੋਕਾਂ ਲਈ ਨਹੀਂ ਬਲਕਿ ਯੂਐਸ ਤੋਂ ਬਾਹਰ ਜਿਹੜੇ ਹੋਰ ਵੀ ਦੁਨੀਆ ਦੇ ਜਿਹੜੀ ਵਸਦੀ ਆ ਉਹਨਾਂ ਦੇ ਲਈ ਵੀ। ਜੀ ਬਿਲਕੁਲ, ਨਹੀਂ ਇਹ ਦੇਖਣ ਵਾਲਾ ਹੋਵੇਗਾ ਕਿ ਇਹ ਜਿਹੜਾ ਸਾਰਾ ਸਾਲ ਹੈ ਅਸੀਂ ਜ਼ਿਕਰ ਕੀਤਾ ਵੀ ਥਰੂ ਆਊਟ ਦ ਗਲੋਬ ਜਿਹੜੀ ਡੈਮੋਕ੍ਰੇਸੀ ਦੇ ਲਈ ਮਤਲਬ ਇੱਕ ਵੱਡਾ ਸਵਾਲ ਹੈ, ਕਿਸ ਕਿਸਮ ਦੀਆਂ ਸਰਕਾਰਾਂ ਬਣਦੀਆਂ ਨੇ, ਕਿਸ ਕਿਸਮ ਦੇ ਉਹਨਾਂ ਦੇ ਜਿਹੜੇ ਅਲਾਇੰਸ ਹੈਗੇ ਆ ਉਹ ਬਣਦੇ ਨੇ ਤੇ ਕਿਵੇਂ ਜਿਹੜੀ ਵਰਲਡ ਲੈਵਲ ਦੇ ਉੱਤੇ ਹੀ ਮਤਲਬ ਹੁਣ ਸਾਰਾ ਟੈਕ ਵਰਲਡ ਹੈ ਉਹਦੀ ਅਸੀਂ ਜਦੋਂ ਦੇਖਦੇ ਹਾਂ ਕਿਵੇਂ ਇੱਕ ਗਲਬਾ ਬਣਿਆ ਹੋਇਆ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਟਰੈਕਿੰਗ ਹੈ ਉਹ ਕਿਵੇਂ ਫਿਰ ਵੱਡੀਆਂ ਜਿਹੜੀਆਂ ਰਿਸਰਚ ਫਰਮਸ ਹੈਗੀਆਂ ਨੇ ਉਹ ਮਤਲਬ ਕਿਵੇਂ ਲੋਕਾਂ ਨੂੰ ਟਰੈਕ ਕਰਕੇ ਉਹਨਾਂ ਦੀਆਂ ਮੂਵਮੈਂਟਸ ਨੂੰ ਟਰੈਕ ਕਰਕੇ ਉਹਨਾਂ ਦੀਆਂ ਰੁਚੀਆਂ ਨੂੰ ਟਰੈਕ ਕਰਕੇ ਉਹ ਜਿਹੜਾ ਡਾਟਾ ਮਾਈਨਿੰਗ ਦੇ ਥੱਲੇ ਕਿਵੇਂ ਯੂਜ਼ ਕੀਤਾ ਜਾਂਦਾ ਉਹ ਵੀ ਸਾਰਾ ਇੱਕ ਇਹਦੇ ਵਿੱਚ ਜਿਹੜਾ ਟੂਲ ਬਣਦਾ ਇਹ ਸਾਰੀ ਇੰਟਰਨੈਸ਼ਨਲ ਪੋਲੀਟਿਕਸ ਨੂੰ ਡਿਵਾਈਸ ਕਰਨ ਦੇ ਵਿੱਚ ਜਾਂ ਉਹਨੂੰ ਅੱਗੇ ਫਰਦਰ ਆਪਣਾ ਜਿਹੜਾ ਏਜੰਡਾ ਆ ਉਹਨੂੰ ਤੋਰਨ ਦੇ ਵਿੱਚ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੰਪੋਰਟੈਂਟ ਹੋਵੇਗਾ ਦੇਖਣਾ ਕਿ ਇਹ ਗੱਲ ਜਿਹੜੀ ਆ ਉਹ ਕਿੱਧਰ ਨੂੰ ਜਾਂਦੀ ਹੈ ਤੇ ਕਿਵੇਂ ਇਸ ਪਾਰਟ ਨੂੰ ਜਿਹੜੀ ਡੈਮੋਕ੍ਰੇਸੀ ਹੈ ਇਸ ਵਕਤ ਬਣੀ ਹੋਈ ਜਾਂ ਉਹ ਹੋਰ ਜਿਹੜੀ ਸਿਚੁਏਸ਼ਨ ਹੈ ਡੈਮੋਕ੍ਰੇਸੀ ਦੇ ਹਵਾਲੇ ਨਾਲ ਉਹ ਡਿਟੀਰੀਓਰੇਟ ਨਾ ਹੋਵੇ, ਜੇ ਬੈਟਰ ਨਹੀਂ ਹੁੰਦੀ ਘੱਟੋ ਘੱਟ ਉਹਨੂੰ ਜੇ ਇੱਥੇ ਬੰਨ੍ਹ ਲਾਇਆ ਜਾ ਸਕੇ, ਮੇਨਟੇਨ ਕੀਤਾ ਜਾ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।